ਉਹਨੇ ਕਿਹਾ ਕੀ ਹੋਇਆ? ਉਹਨੇ ਕਿਹਾ ਉਹ ਤਾਂ ਕਹਿ ਰਿਹਾ ਅੱਬਾ ਹੀ ਮਰ ਗਿਆ। ਕਹਿੰਦਾ ਇਹਦੀ ਕੁੜੀ ਨੇ ਤਾਂ ਇਹਦਾ ਕੋਈ ਮਰਾਸੀ ਮਰ ਗਿਆ। ਚੱਲ ਜ਼ਰਾ ਅੱਲਾ ਮੈਨੂੰ ਮੇਲਾ ਸੁਣਾਈ ਓਏ ਲਗੇ ਸ਼ੋਅ ਤੋਂ ਬਾਅਦ ਲਓ ਜੀ, ਹੁਣ ਬਾਟੀ ਦੀ ਢੋਲਕ ਸੋਹਰੇ ਜਾਏਗੀ। ਚਾਹ ਰਹੀ ਆ ਇਦਾਂ ਦਾ ਬੰਦਾ ਥਾਣੇ ਚ ਨਿਕਲਦਾ ਹੁੰਦਾ, ਪੁੱਛਣਾ ਕੀ ਹੋਇਆ, ਨਾਲੇ ਕਾਫਲਾ ਕੋਈ ਕਹੂਗਾ ਉਹ ਆਪੂ ਤਾਂ ਚਰਸ ਪਾਤੇ ਸੀ ਕਿਸੇ ਨੇ ਪਾਈ ਆ ਜਮਾਤ ਮਾਦਰਾ ਜੀ ਮੈਂ ਲੱਗਦਾ ਤੁਹਾਨੂੰ ਕੋਈ ਗੱਲ ਕਿ ਇਹ ਮੈਂ ਨਾ अस्सलाम वालेकुम जी। टी टाइम में खुश आमदीद नादरीन। नाले जनाब जी एक होर गल, अपने भट्ट साहब का यूट्यूब चैनल बढ़ाता जनाब। भट्ट साहब के चैनल ਨੂੰ सबसक्राइब लाजमी करना। इंज करके 1000 सबसक्राइबर चाहिए। इंज ए शो मुकदे 1000 सबसक्राइबर ठा निज़ाम होना चाहिए। और वीडियो जी इतने पाई 8 मिनट की 2 वीडियो ने, मेरा हाल 2 वीडियो ने, वो भी पूरियां पूरियां वेख के वाच टाइम पूरा करो। भट्ट साहब का हक बनता यार, भट्ट साहब का चैनल होना चाहिए। भट्ट साहब ढोलक उत्ते वजाया करेंगे, हफ्ते 2-3 गाने अपलोड कराया करेंगे। मजा लिया करो, वेख्या करो जनाब। बट तेन पता कई इदां दे विच ना बंदे थोड़े ਜਿਹੇ ਹੈਗੇ ਜਿਹੜੇ ਇਦਾਂ ਤੈਨੂੰ ਵੇਖਦੇ ਨੇ ਤਾਂ ਕਹਿੰਦੇ ਨੇ ਉਹ ਫੇਰ ਆ ਗਏ ਪ੍ਰੋਗਰਾਮ ਦਾ ਫੇਰ ਬੇੜਾ। ਹਾਂ ਬੜੇ ਬੰਦੇ ਨਹੀਂ ਮਿਊਜ਼ਿਕ ਨੂੰ ਪਸੰਦ ਕਰਦੇ ਨਾ, ਬੁਰੀ ਗੱਲ ਹੈ। ਲੇਕਿਨ ਸਾਡੀ ਉਹਨਾਂ ਦੀ ਇੱਕ ਨਾ ਜੰਗ ਚੱਲ ਰਹੀ ਹੈ, ਅਸੀਂ ਵੀ ਨਹੀਂ ਹਟ ਰਹੇ। ਅਸਲ ਮੈਂ ਵੀ ਨਹੀਂ ਹਟਣਾ, ਨਹੀਂ ਹਟ ਰਹੇ ਦੇਖਣ ਤੋਂ, ਇਨਸ਼ਾਅੱਲਾ ਨਹੀਂ ਹਟ ਸਾਜੀ ਵੇਖਦੇ ਉਹ ਪੂਰਾ ਵਾ, ਸਿਰਫ ਕਮੈਂਟ ਕਰਦੇ ਰਹਿੰਦੇ ਨਾ ਕਰੇ ਯਾਰ ਇਹ ਗਾਣੇ ਨਾ ਵੇਖਦੇ ਪੂਰਾ ਹੀ। ਨਹੀਂ ਵਿੱਚ ਐਸੇ ਵੀ ਹੈਗੇ ਜਿਹੜੇ ਕਹਿੰਦੇ ਪੈਣਾ ਹਰ ਸ਼ੋਅ 'ਚ ਕਰਿਆ ਕਰੋ ਗਾਣਾ ਕੋਈ ਨਾ ਕੋਈ। ਅਸਲ 'ਚ ਬਟ ਪਤਾ ਕੀ ਗੱਲ ਆ, ਮੇਰੇ ਐਕਸਪ੍ਰੈਸ਼ਨ ਤੇ ਮਰਦੇ ਨੇ ਲੋਕ। ਹਾਏ ਹਾਏ ਮੇਰੇ ਵਰਗਾ ਸਿੰਗਰ ਹੁਣ ਕੌਣ ਹੋਣਾ ਨਹੀਂ ਹੈ ਉੱਤੇ ਮੈਂ ਕਹਿ ਰਿਹਾ ਤੇ ਲੋਕ ਚੱਲਦਾ ਵੀਡੀਓ ਉਹਨੇ ਗੱਲ ਸਟਾਰਟ ਹੀ ਦਿਲੋਂ ਕੀਤੀ। ਉਹ ਤੈਨੂੰ ਕੌਣ ਆ? ਮੈਂ ਵੈਸੇ ਬਲਾਕ ਕਰ ਰਿਹਾ ਕਿਸਮੇ। ਉਹ ਬੱਟ ਤਾਂ ਸੀਰੀਅਸ ਲੈ ਗਿਆ ਓਏ ਇਹਦੇ ਤੇ ਬੀਪ ਲਾ ਦੀ ਓਏ, ਬੱਟ ਦੀ ਚਾਹ ਡੱਕ ਲਓ। ਇਹਦੇ ਤੇ ਬੀਪ ਲਾ ਦੀ। ਹੁਣ ਜਦੋਂ ਇਹਦੇ ਤੇ ਬੀਪ ਲੱਗ ਜਾਣੀ ਉਦੋਂ ਕੀ ਪਤਾ ਇਹਨੇ ਕੀ ਕਿਹਾ। ਉਦੋਂ ਹੁਣ ਅਸੀਂ ਅੱਗੇ ਮੈਂ ਗੇਮ ਕੀ ਬਣਾ ਬਟ ਨਹੀਂ ਤੂੰ ਉਦਾਂ ਕਹਿ ਲੈ ਵੀ ਨਹੀਂ ਹੈਗਾ, ਤੂੰ ਗਾਲ ਕੋ ਕੱਢੀ ਸਾਰਿਆਂ ਨੂੰ। ਬੋਲਾ ਜਾਂਦਾ ਨਾ ਮਾਲਾ ਛੱਡਦੇ ਤੇ ਬੱਟ ਸਾਹਿਬ ਤਿਆਰ ਕਰਦੇ ਵਾਲੀ ਸ਼ੇਰ ਨੂੰ ਵੀ ਵਿੱਚ ਕਹਿ ਦਿੱਤਾ ਯਾਰ, ਉਹ ਤੁਹਾਡਾ ਬੱਚਾ ਜੀ। ਚਲੋ ਜੀ ਅਸਲ 'ਚ ਗੱਲ ਇਹ ਪਤਾ ਕੀ ਗੱਲ ਆ, ਤੁਸੀਂ ਮੰਨੋ ਨਾ ਮੰਨੋ, ਮੈਂ ਹੀ ਮੰਨ ਗਿਆ ਕਿ ਮੇਰੀ ਆਵਾਜ਼ ਦਿਲ 'ਚ ਉਤਰ ਜਾਂਦੀ ਹੈ। ਅਗਲੇ ਨੂੰ ਮੈਂ ਕੀ ਕਰਾਂ ਵੀ ਜਿਤਨੀ ਤਾਰੀਫੇ ਹੈ ਗਾਣੇ ਦੇ ਵਿੱਚ ਜਿਹੜੀਆਂ ਹੁੰਦੀਆਂ ਉਹ ਮੈਂ ਆਪ ਮੰਨਦਾ ਮੇਰੇ 'ਚ ਹੈਗੀਆਂ। ਤੁਸੀਂ ਖਸਮਾਂ ਨੂੰ ਖਾਓ, ਮੈਨੂੰ ਕਹਿੰਦਾ ਭਾਰ ਆ ਤੁਹਾਡਾ। ਮੇਰੀ ਬਾਦਸ਼ਾਹ ਠੀਕ ਹੈ ਜੀ, ਗੱਲਾਂ ਦੀਆਂ ਗੱਲਾਂ। ਵੈਸੇ ਤੁਹਾਡਾ ਨਾ ਜਾਨੀ ਅਦਾਇਗੀ ਬਹੁਤ ਅੱਛੀ ਹੈ, ਸੁਰ ਵਾਧਾ ਘੱਟ। ਦੇਖ ਮੇਰੀ ਗੱਲ ਸੁਣ, ਇਹ ਦੇਖੋ ਜ਼ਰਾ ਤੇਰੇ ਤੇ ਬੇਟਾ तेरे जमाल से रोशन कायनात मेरी। ਹੁਣ ਤੁਸੀਂ ਦੇਖਣਾ ਮੈਂ ਮਿਨੀ ਜਿਹਾ ਨੁਸਰਤ ਫਤਿਹ ਅਲੀ ਖਾਨ ਕਿੱਦਾਂ ਬਣਦਾ। ਤੁਹਾਨੂੰ ਇੰਜ ਲੱਗੇਗਾ ਕਿ ਮੈਂ ਅਵਾਰਾ ਗਾ ਰਿਹਾ, ਲੇਕਿਨ ਹੋਏਗਾ ਵੀ ਟੈਂਪੋ 'ਚ। ਤੁਹਾਨੂੰ ਸੁਣਨ ਇੰਜ ਲੱਗੇਗਾ ਕਿ ਮੈਂ ਇਹਦੇ ਨਾਲ ਰਲ ਨਹੀਂ ਰਿਹਾ, ਲੇਕਿਨ ਤੁਸੀਂ ਕਹੋਗੇ ਕਿ ਬਾਹਰ ਵੀ ਨਹੀਂ ਹੋ ਰਿਹਾ। ਕੀ ਬਾਤ ਹੈ, ਹੁਣੇ ਤੁਹਾਡੀਆਂ ਅੱਖਾਂ ਦੇ ਅਗਲੇ ਸ਼ੋਅ 'ਚ ਮੈਂ ਤੁਹਾਨੂੰ ਇਹ ਸੁਣਾਵਾਂਗਾ। ਵੇਖੋ ਹੁਣ ਘੁੱਟ ਦਾ ਟਾਈਮ ਹੋ ਗਿਆ। ਸਕਰੀਨਾਂ ਵੱਡੀਆਂ ਕਰ ਆ ਲੋ ਜੀ, ਆ ਲੋ ਸੁਣ ਲਓ। ਪਹਿਲੇ ਏਦਾਂ ਹੈਗਾ ਜੀ, ਪਹਿਲੇ ਹੈਗਾ ਟੈਂਪੋ 'ਚ ਤੇਰੇ ਤੇਰੇ ਜਮਾਲ ਸੇ ਰੋਸ਼ਨ ਕਾਇਨਾਤ ਮੇਰੀ। ਵਾਹ 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 ਵਾਹ। तेरी तलाश मेरी दिल, मेरी तलाश तेरी दिल। ਇਹ ਹੋ ਗਿਆ ਇਹਦੇ ਨਾਲ ਡੈਂਗ ਡੈਂਗ ਡੈਂਗ। ਹੁਣ ਦੇਖਣਾ तेरे जमाल से रोशन कायनात मेरी, तेरी तलाश मेरी दिल कशी रहे बाकी। नहीं नहीं करना लगेगा लै तो बाहर हो रहा है, लेकिन उन्होंने पूछो कि मैं है इस टेंपो च कि नहीं। ਹੈ ਜੀ तू दस ओए ਆਵਾਜ਼ ਹੈ ਫੈਲ ਗਿਆ, ਮੈਂ ਫੈਲ ਗਿਆ। ਇੱਕ ਕਸਮ ਖਾ ਗਿਆ ਬੱਟ। ਆ ਗਏ
ਬਸ ਠੀਕ ਹੈ ਫੀਲ ਆ ਸਾਜੀ ਬਸ ਸਾਹਿਬ ਇਸ ਦੁਨੀਆ 'ਚ ਮੈਂ ਤੁਹਾਨੂੰ ਨੁਸਖੇ ਦੀ ਗੱਲ ਦੱਸਣ ਲੱਗਾ ਥੋੜਾ ਸਲਾਮਤ ਫਲੂਟ ਟੈਪ ਵਾਲਾ ਹੋ ਗਿਆ ਮੈਂ ਤੁਹਾਨੂੰ ਇੱਕ ਥੋੜਾ ਨੁਸਖੇ ਦੀ ਗੱਲ ਦੱਸਣ ਲੱਗਾ ਉਸਤਾਦ ਜੀ ਓਵਰ ਨਹੀਂ ਜਾਣਾ ਕੌਨਫੀਡੈਂਸ ਇੰਨਾ ਕੁ ਰੱਖਣਾ ਕਿ ਓਵਰ ਨਾ ਹੋਵੇ ਹੁਣ ਮੈਂ ਮੇਰੇ ਸਾਹਮਣੇ ਮਤਲਬ ਕੋਈ ਬਹੁਤ ਅੱਛਾ ਸੁਰੀਲਾ ਗਾਉਣ ਵਾਲਾ ਬੈਠਾ ਸ਼ੋ ਨਹੀਂ ਉਹਦੇ ਸਾਹਮਣੇ ਨਹੀਂ ਲੇਕਿਨ ਤੁਹਾਨੂੰ ਪਤਾ ਕਿ ਯਾਰ ਮੈਂ ਕੋਈ ਵੀ ਦੁਨੀਆ ਦਾ ਕੰਮ ਤੁਸੀਂ ਕਰਦੇ ਹੋ ਪੜ੍ਹਾਈ ਆ ਕੋਈ ਬਿਜ਼ਨਸ ਆ ਕੋਈ ਕਾਰੋਬਾਰ ਸਿੱਖ ਰਹੇ ਹੋ ਕੋਈ ਕੰਮ ਸਿੱਖ ਰਹੇ ਹੋ ਕੋਈ ਤੁਹਾਡੇ ਅੱਗੇ ਕੋਈ ਚੈਲੰਜ ਆ ਲਾਈਫ ਦੇ ਵਿੱਚ ਤੁਹਾਡੇ ਕੋਲ ਕੋਈ ਟਾਸਕ ਆ ਲਾਈਫ ਦੇ ਵਿੱਚ ਉਸਤਾਦ ਜੀ ਥੋੜਾ ਓਵਰ ਕੌਨਫੀਡੈਂਸ ਕਰ ਲੈਣਾ ਆਪਣੇ ਉਹਦੇ ਤੇ ਨਾ ਬਲੀਵ ਆਪਣੇ ਤੇ ਕਰ ਲਓ ਥੋੜਾ ਓਵਰ ਕੌਨਫੀਡੈਂਸ ਵੀ ਕਰ ਲਓ ਕਿ ਮੰਨੋਗਾ ਮੈਂ ਇੱਦਾਂ ਦਾ ਹੈ ਮੈਂ ਕਰ ਲਾਂਗਾ ਤੁਹਾਨੂੰ ਦੇਖਣ ਦਾ ਫਾਇਦਾ ਕਿੰਨਾ ਹੁੰਦਾ ਦਿਲੋਂ ਜਾਨ ਨਾ ਮੰਨਣਾ ਕਿ ਮੈਂ ਕਰ ਲਾਂਗਾ ਕੋਈ ਰੌਲਾ ਨਹੀਂ ਭਾਵੇਂ ਅੱਗੇ ਜੋ ਮਰਜ਼ੀ ਆ ਉਹ ਟੈਨਸ਼ਨ ਨਹੀਂ ਸਾਰੇ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਇਹਦੀ ਗੇਮ ਆ ਮਿਸਤਰੀ ਇਹਦੀ ਹਾਂਜੀ ਮਿਸਤਰੀ ਉਸਤਾਦ ਜੀ ਮੈਨੂੰ ਲੱਗਦਾ ਮਿਸਤਰੀ ਜਿਹੜਾ ਨਾ ਇਹਨੂੰ ਆਪਣਾ ਕੰਮ ਕਰਦੇ ਇਸ ਮਿਸਤਰੀ ਨੂੰ ਇਹਨੂੰ ਕੋ ਮਿਸਤਰੀ ਸਾਹਿਬ ਹਾਂਜੀ ਮਿਸਤਰੀ ਕਹਿੰਦਾ ਇੱਥੋਂ ਪੈਦਲ ਜਾਣਾ ਘੰਟਾ ਘਰ ਓਏ ਘੰਟਾ ਘਰ ਪੈਦਲ ਇੱਥੋਂ ਪੂਰਾ ਪਹਿਲੇ ਕਨਾਲ ਰੋਡ ਓਏ ਇੱਥੇ ਤੋਂ ਰਕਸ਼ੇ ਤੇ ਜਾਈਏ ਤੇ 600 ਰੁਪਇਆ ਲੱਗ ਜਾਂਦਾ ਪੈਦਲ ਮੈਂ ਕਿੱਦਾਂ ਜਾਊਂਗਾ ਤੁਸੀਂ ਜ਼ਿੰਦਗੀ 'ਚ ਨਹੀਂ ਜਾ ਸਕਦੇ ਰਸਤੇ ਨਹੀਂ ਸੋਚਣੇ ਜਿਸ ਮੰਜ਼ਿਲ ਤੇ ਜਾਣਾ ਸਿਰਫ ਉਹ ਦਿਮਾਗ 'ਚ ਰੱਖਣਾ ਵਾਹ 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 ਕੀ ਹੋ ਗਿਆ ਤੇ ਯਾਰ ਕਲੈਪ ਘੰਟਾ ਘਰ ਦਿਮਾਗ 'ਚ ਹੋਣਾ ਚਾਹੀਦਾ ਤੇ ਇਹ ਹੋਣਾ ਚਾਹੀਦਾ ਮੈਂ ਉੱਥੇ ਪੈਦਲ ਜਾਣਾ ਰਸਤਾ ਜਦੋਂ ਸੋਚਿਆ ਤੁਹਾਨੂੰ ਮੁਸ਼ਕਲ ਪੈ ਜਾਏਗੀ ਹਾਏ ਹਾਏ ਤੇ 1 ਘੰਟੇ ਘਰ ਚ ਤੁਸੀਂ ਉੱਥੇ ਇੱਕ ਗੱਲ ਤੁਹਾਨੂੰ ਮੰਨਣੀ ਪਈ ਭਾਵੇਂ 2 ਘੰਟੇ ਘਰ 'ਚ ਭਾਵੇਂ 3 ਘੰਟੇ ਘਰ 'ਚ ਮਕਸਦ ਇਹ ਆ ਮੰਜ਼ਿਲ ਉਸਤਾਦ ਜੀ ਪੈਦਲ ਜਾਣਾ ਘੰਟਾ ਘਰ ਜਾਣਾ ਇੱਥੋਂ ਘੰਟਾ ਘਰ ਜਾਣਾ ਹੁਣ ਇੱਥੋਂ ਨਿਕਲ ਕੇ ਰਸਤੇ 'ਚ ਨਹੀਂ ਗਿਣਨਾ ਕਦਮ ਨਹੀਂ ਗਿਣਨੇ ਰਸਤਾ ਨਹੀਂ ਗਿਣਨਾ ਅੱਛਾ ਇਹਨੂੰ ਨਹੀਂ ਸਿਰਫ ਘੰਟਾ ਘਰ ਸੋਚੀ ਜਾਣਾ ਘੰਟਾ ਘਰ ਪਹੁੰਚਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਹਾਡੀ ਬਾਡੀ ਨੂੰ ਵੀ ਨਹੀਂ ਪਤਾ ਲੱਗਣਾ ਤੁਹਾਡੀ ਬਾਡੀ ਵੀ ਉੱਥੇ ਜਾ ਕੇ ਗਈ ਯਾਰ ਤੂੰ ਕਿਹੜਾ ਕੀਤਾ ਸਾਡਾ ਅਸੀਂ ਤੇ ਇੱਥੇ ਆਉਣ ਦੇ ਕਾਬਲ ਹੀ ਨਹੀਂ ਸੀ ਹੈਗੇ ਇਹ ਲੈ ਕੇ ਆਇਆ ਦਿਮਾਗ ਇੱਥੋਂ ਕੰਮ ਲਓਗੇ ਤੇ ਤੁਸੀਂ ਘੰਟਾ ਘਰ ਅੱਗੋਂ 2 3 4 ਘੰਟੇ ਘਰ ਵੀ ਪਹੁੰਚ ਜਾਓਗੇ ਸਾਜੀ ਇੱਥੋਂ ਸਾਬਤ ਹੋਇਆ ਕਿ ਇਹ ਰਕਸ਼ਾ ਵੀ ਹੈ Yes. ਤੁਹਾਨੂੰ ਲੈ ਗਿਆ ਚਲੋ ਹੁਣ ਮੈਨੂੰ ਪਤਾ ਹੈ ਕਿ ਮੈਂ ਸੁਰੀਲੇਪਨ ਨੂੰ ਛੱਡ ਦਿਓ ਐਕਸਪ੍ਰੈਸ਼ਨ ਦੇ ਵਿੱਚ ਮੈਨੂੰ ਕੋਈ ਦੱਸੇ ਕਿ ਮੇਰੇ ਐਕਸਪ੍ਰੈਸ਼ਨ ਚ ਕਰੋਲਾ ਵਾਹ 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 ਉਸਤਾਦ ਜੀ ਸੁਰਜ ਵੀ ਨਹੀਂ ਰੋਲਾ ਤੁਸੀਂ ਆਪ ਹੀ ਨਹੀਂ ਸੁਰ ਚ ਹੈ ਨਹੀਂ ਸੋਚੇ ਹੈ ਨੇ ਭਾਈ ਹੈਗਾ ਯਾਰ ਸੁਰ ਚ ਹੈ। ਨਹੀਂ ਕਿਉਂਕਿ ਜਿੰਨਾ ਕੁ ਸੁਰ ਨੂੰ ਮੈਂ ਜਾਣਦਾ ਨਾ ਉਸ ਹਿਸਾਬ ਨਾਲ ਹੈ ਮੈਂ ਤਾਂ ਹੀ ਹੁੰਦਾ ਤੇ ਫਿਰ ਭਾਵੇਂ ਮੈਂ ਕਹਿ ਦਿੰਦਾ ਮੇਰੇ ਸਾਹਮਣੇ ਸ਼ਾਹਦ ਹਾਸ਼ਮੀ ਬੈਠਾ ਸਾਜੀ ਮੇਰੇ ਨਾਲ ਜਿੰਨਾ ਮਰਜ਼ੀ ਮੈਨੂੰ ਕਹੀ ਜਾਵੇ ਮੈਂ ਸੁਰੀਲਾ ਮੈਂ ਨਹੀਂ ਮੰਨੂਗਾ ਮੈਨੂੰ ਪਤਾ ਹੈ ਮੇਰੀ ਕੈਟਾਗਰੀ ਹੈ ਹਾਂ ਵਾਹ ਉਹ ਵੀ ਤੁਹਾਡੇ ਲੇਕਿਨ ਉਹਨੂੰ ਵੀ ਪਤਾ ਕਿ ਸੁਰ ਹੁੰਦਾ ਕੀ ਆ ਉਹਨੂੰ ਕਸਮ ਚੁਕਾ ਕੇ ਪੁੱਛੋ ਮੰਨਦਾ ਕਿ ਮੈਂ ਇੱਕ ਸੁਰੀਲਾ ਸਿੰਗਰ ਅੱਛਾ ਪੁੱਛਣਾ ਕਦੀ ਤੁਸੀਂ ਉਸਤਾਦ ਜੀ ਕਹਿ ਦਿਓ ਕਿ ਮੈਂ ਸੁਰੀਲਾ ਥੱਲੇ ਆਪਣੇ ਤੇ ਥੱਲੇ ਲਿਆਉਂਦੇ ਉਹਨੂੰ ਮੇਰੇ ਤੇ ਇਹ ਸਾਜੀਆਂ ਨੂੰ ਤਾਂ ਮੈਂ ਵੀ ਨਹੀਂ ਨਾ ਮੰਨਦਾ ਲੇਕਿਨ ਨਹੀਂ। ਮੈਂ ਮੂਸੀਕੀ ਨੂੰ ਹੋ ਨੋ ਉਹਦੀ ਸਾਰੀ ਪਤਾ ਮਾਲਕਾ ਉਸकी ਇਹ ਉਹ ਮੈਨੂੰ ਸਾਰਾ ਪਤਾ ਹੁਣ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਸੁਰ ਚੋਂ ਬਾਹਰ ਉਂਝ ਐਕਸਪ੍ਰੈਸ਼ਨ ਨੋ ਡਾਊਟ ਤੁਹਾਡੇ ਵਰਗੇ ਕਿਸੇ ਦੇ ਤੇਰੇ ਦੇ ਉਹਨੇ ਮੈਂ ਪਹਿਲੇ ਸੁਰ ਦੇਤਾ ਉਹਨੇ ਬਾਅਦ ਚ ਵਾਜੇ ਦੇ ਰੱਖਿਆ ਵਾਹ ਕੀ ਬਾਤ ਹੈ तेरे जमाल से रोशन है कायनात मैं गाना नहीं गा रहा कसमें मैं रफी साहब ਨੂੰ ਗਾ ਰਿਹਾ ਤਾਂ ਔਖਾ ਪੈ ਰਿਹਾ ਵਾਹ ਵਾਹ ਸਾਜੀ ਇੱਕ ਗੱਲ तेरे जमाल से रोशन है कायनात सौखा भी है वाह तेरे जमाल से रोशन कायनात मेरी तलाश तेरी दिलकशी रहे मेरी तलाश तेरी दिलकशी रहे ਨਹੀਂ ओए तर्जा ओए सोरा ओए शायरिया ਫੀਲ ਨਹੀਂ रफी साहब ने के विच मेरी तलाश तेरी दिलकशी रहे बाकी खुदा करे कि ये दीवानगी रहे बाकी तेरी तलाश मेरी हर खुशी का हासिल तेरी तलाश मेरी हर तेरी तलाश मेरी हर
ਉਸਤਾਦ ਜੀ ਕੀ ਬਾਤ ਹੈ। ਉਹ ਤੂੰ ਨਾ ਬੋਲੀ ਨਹੀਂ ਉਹ ਮਿਊਜ਼ਿਕ ਵਜਾਉਣ ਨੂੰ ਕਚਰਾ ਕੱਢਣ ਡਿਆ ਤੂੰ ਐਂ ਕਰਕੇ ਮੈਂ ਇੱਕ ਗੱਲ ਕਰਨਾ ਚਾਹੁੰਦਾ ਉਸਤਾਦ ਬਹੁਤ ਅੱਛੇ ਬੇਟਾ क्या कहने कसने अरे वाह ਉਸਤਾਦ ਜੀ ਆਪ 15-16 ਕੈਮਰੇ ਲੱਗੇ ਆ ਤੁਸੀਂ ਇੱਥੇ ਬੈਠੇ 10-12 ਬੰਦੇ ਸੁਣਦੇ ਸਿੱਧੀ ਸਾਫ਼ ਗੱਲ ਕਰਾਂਗਾ ओए मोबाइलों ਤੇ ਵੀ ਬਣਾ ਰਹੇ ਹੋ ਵੀਡੀਓ ਨਹੀਂ ਨਹੀਂ ਇਹਨੇ ਡਿਗੇਟੀ 15 ਕਿੱਦਾਂ ਲੱਗੇ ਇਹ ਸੀਸੀਟੀਵੀ ਪਾਉਣ ਡਿਆ ਵਿੱਚ ਉਹ ਨਹੀਂ ਸੀਸੀਟੀਵੀ ਦਾ ਤਾਂ ਮੈਂ ਗੱਲ ਕਰਦਾ ਇੱਕ ਮਿੰਟ ਯਾਰ ਸੀਰੀਅਸ ਵੀ ਹੋ ਜਾ ਕਰੋ ਕਦੀ ਹਰ ਠਾਠਾ ਬਾਬਾ ਹੀ ਲਾਈ ਜਾਂਦੇ ਵੇ ਝੂਠੀ ਸੱਚੀ ਗੱਲ ਤੇ ਕਾਕਾ ਤੇਰੇ ਕੋਲ ਨਹੀਂ ਹੁੰਦੀ ਉਹ ਕੀ ਕਰੀਏ ਮੈਂ ਇਹ ਗੱਲ ਕਰਦਾ ਵਾਂ ਕਿ चुक ले ਸੁਰ ਦਾ ਜਿਹੜਾ ਹੁੰਦਾ ਨਾ ਇੱਕ ਮਾਹੌਲ ਉਹ ਤੁਹਾਡੇ ਅੰਦਰ ਪੂਰਾ ਵਾ ਥੋੜਾ ਜਿਹਾ ਕਿਤੇ ਐਵੇਂ ਯਾਨੀ ਇੱਕ 20 ਆ ਇੱਕ 19.5 ਆ ਇੰਨਾ ਕੀ ਫਰਕ ਆ ਇਸ ਤੋਂ ਜ਼ਿਆਦਾ ਮਾੜੇ ਬਾੜੇ ਲੋਕ ਬਾਹਰ ਪਤਾ ਕਿੱਦਾਂ ਦੇ ਪੈਸੇ ਕਮਾਉਂਦੇ ਹੈ ਸਹੀ ਲਓ ਕਹਿ ਰਹੇ ਹੋ। ਜੀ ਉਹ ਭਾਈ ਚਿੰਚੀਆਂ ਤੋਂ ਮੋਟਰਸਾਈਕਲਾਂ ਤੋਂ ਕਾਰਾਂ ਤੋਂ ਵੱਡੀਆਂ ਗੱਡੀਆਂ ਤੇ ਆਏ ਖੜੇ ਨਿਕਲੇ ਲਓ ਜੀ ਰਿਜ਼ਕ ਪਤਾ ਵੀ ਨਹੀਂ ਉਹਨਾਂ ਨੂੰ ਨਹੀਂ ਨਹੀਂ ਉਹ ਫਿਰ ਪਤਾ ਕੀ ਆ ਉਹ ਸੁਣਨ ਵਾਲੇ ਵੀ ਉਹ ਉੱਠਦੇ ਆ ਮੂੰਹ ਮੋੜ ਕੇ ਆਪਣੀ ਗੈਰਤ ਤੋਂ ਤਬੀਅਤ ਤੋਂ ਜ਼ਮੀਰ ਤੋਂ ਮੂੰਹ ਮੋੜ ਕੇ ਗਾਈ ਜੋ ਜਿੱਦਾਂ ਕਰਦੀ ਮੈਂ ਗਾ ਮੈਂ ਵੀ ਰਿਹਾ ਲੇਕਿਨ ਅਲਲਾਨੀਆਂ ਗਾ ਰਿਹਾ ਕਿ ਭਾਈ ਮੈਂ ਸਿੰਗਰ ਦਾ ਟੈਗ ਮੇਰੇ ਤੇ ਨਹੀਂ ਹੈਗਾ ਹਾਂਜੀ ਮੈਨੂੰ ਕਿ ਐਜ਼ ਅ ਸਿੰਗਰ ਕਹਦਾ ਸੁਜਾਤ ਜਾਨੀ ਸਿੰਗਰ ਸੁਣਿਆ ਕਦੀ ਨਹੀਂ 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 ਇਹ ਟੈਗ ਨਹੀਂ ਹੈ ਸਮਝ ਆਈ ਇਹ ਤੁਹਾਡਾ ਸ਼ੌਕ। ਹਾਂ ਇਹ ਟੈਗ ਮੈਂ ਕਿਤੇ 2 ਸਾਲ ਰਿਆਜ਼ਤ ਕਰਾਂ ਤੇ ਫਿਰ ਗਾਣੇ ਦਾ ਹੱਕ ਅਦਾ ਕਰਾਂ ਸਵੇਰ ਸ਼ਾਮ ਰਿਆਜ਼ ਕਰਾਂ ਸਵੇਰ ਸ਼ਾਮ ਸਕੇਲਾਂ ਦਾ ਦੇਖਾਂ ਗਲੇ ਫਿਰ ਹੋ ਸਕਦਾ ਮੈਂ ਟੈਗ ਕਿ ਹਾਂ ਭਾਈ ਹੁਣ ਕਿਉਂਕਿ ਮੈਂ 4 ਸਾਲ 5 ਸਾਲ ਇਸ ਕੰਮ ਨੂੰ ਦਿੱਤੇ ਲਿਆਦਾ ਮੈਨੂੰ ਹਲਕਾ ਜਿਹਾ ਸਿੰਗਰ ਕਹਿ ਲਓ ਹਾਂ ਹਾਂ ਇਹਨੂੰ ਮੈਂ ਟਾਈਮ ਵੀ ਕੋਈ ਨਹੀਂ ਦੇ ਰਿਹਾ ਤੇ ਮੈਂ ਸਿੰਗਰ ਕਿਦਾਂ ਕਵਾ ਲਵਾਂ ਤੇ ਉਹ ਬੇਜ਼ਮੀਰੇ ਲੋਕ ਆ ਜਿਹੜੇ ਇਹਨੂੰ ਟਾਈਮ ਹੀ ਨਹੀਂ ਦਿੰਦੇ ਔਰ ਸਿੰਗਰ ਕਵਾਈ ਫਿਰਦੇ ਹਾਏ 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 ਤਾੜੀ ਬਣਦੀ ਐ ਇੱਥੇ ਨਾਲੇ ਉਸਤਾਦ ਜੀ ਜਿਸ ਕਲਾ ਨੇ ਦੇਣਾ ਨੋਨੀ ਜੀ ਐਦਾਂ ਤਨਖਾਹਾਂ ਹੀ ਪਾਦੀਆਂ ਕਿੰਨਿਆਂ ਨੂੰ ਕਹਿਤਾ ਵੇਲਾ ਉਹ ਯਾਰ ਇਦਾਂ ਤਨਖਾਹਾਂ ਦਾ ਨਹੀਂ ਰੌਲਾ ਤੁਸੀਂ ਤੇ ਹਰ ਗੱਲ ਤੇ ਜ਼ਾਤ ਤੇ ਟੋਕਰ ਰੱਖੀਦਾ ਵਾ ਹਾਂਜੀ ਉਹ ਆਪ ਪੰਨ ਮੂੰਹ ਮੰਨੜੇ ਕਿ ਮੈਂ ਸਿੰਗਰ ਨਹੀਂ ਹੈਗਾ ਤੂੰ ਇਹ ਨਹੀਂ ਸਾਡੇ ਉਨੀ ਤੁਹਾਡਾ ਇੱਥੋਂ ਆ 20 ਤੁਹਾਡਾ ਇੱਥੋਂ ਕੋਲੋਂ ਹੀ ਸਾਜੀ ਮੈਂ ਖੁਦ ਨੂੰ ਸਰੀਲਾ ਨਹੀਂ ਮੰਨਦਾ ਹੈ ਵੀ ਨਹੀਂ ਤਾਂ ਪੁੱਤ ਪਤਾ ਸਾਨੂੰ ਯਾਰ ਇਹਦਾ ਬਣਦਾ ਹੀ ਨਹੀਂ ਗਾਣਾ ਪਿੱਛੇ ਵਜਾਉਣ ਵਾਲੇ ਤੇ ਅੱਗੇ ਹੋਏ ਆ उस्ताद जी ਤੁਹਾਡੇ ਸੁਰ ਚ ਜਿਹੜੀ ਕਮੀ ਹੈ ਮੈਂ ਪੂਰੀ ਕਰਾਵਾਂਗਾ ਹਲੋ ਓਏ ਯਾਰ ਆ ਕਿਤੇ ਤੂੰ ਕਰਾ ਦੇਵੇਂ ਨਾ ਯਾਰ ਤੇਰੇ ਤੇ ਕਾਲੇ ਚਿੱਟੇ ਵੀ ਬਣੇ ਆ ਇਸ ਕਸਮੇ ਤੇਰੇ ਤੇ ਪੂਰੀ ਪਿਆਨੋ ਬਣੀ ਹੈ ਨਾਲੇ ਟੀਲੇ ਸ਼ਰਟ ਆ ਮੇਰੀ ਗੱਲ ਸੁਣੋ ਤੁਹਾਡੀ ਇਸ ਟਾਈਮ ਮਾੜੀ ਜੀ ਨਾ ਕੋਮਲ ਤੀਵਰ ਵੀਕ ਜਾਂਦੀ ਹਾਂ ਉਹ ਤੁਹਾਡੀ ਸੈੱਟ ਕਰ ਦੇ ਅੱਛਾ ਨਹੀਂ ਕੋਮਲ ਠੀਕ ਆ ਮੇਰਾ ਤੀਵਰ ਥੋੜਾ ਵੀਕ ਉਸਤਾਦ ਜੀ ਸਵੇਰ ਨੂੰ ਆਪਾਂ ਰਿਆਜ਼ ਕਰਨਾ ਵਾ ਹਾਂ। 6:30 ਵਜੇ ਓਕੇ ਹੋ ਜਾਏਗਾ ਸਿਰਫ 3 ਦਿਨ ਲੋ ਜੀ ਮੈਂ ਤੁਹਾਨੂੰ ਐਕਸਪ੍ਰੈਸ਼ਨ ਸੁਣਾਉਣਾ ਠਹਿਰ ਜਾਓ और नहीं बस और नहीं ਵਾਹ गम के सुबह। प्याले और नहीं ਆਹਾ ਸੁਭਾਨ दिल में जगह नहीं बाकी रोक नजर अपनी साकी तो और नहीं बस और नहीं बीमार हो गई दुनिया बेकार हो गई दुनिया ਕੀ ਬਾਤ मरने लगी शर्म अब तो बिकने लगे सनम अब तो ये रात है नजारों की गैरों के साथ यारों की तो जी है बिगाड़ दूं सारी ਹੁਣ ਡਬਲ ਐਕਸਪ੍ਰੈਸ਼ਨ ਪਹਿਲੇ ਦੁੱਖ ਸੀ ਹੁਣ ਖਿੱਚ ਗਏ ਜ਼ਰਾ ਸਮਝ ਆ ਰਹੀ ਉਹ ਖੁਸ਼ ਆ हाँ पहले ऐसी के ਮੈਂ ਕਿਹਾ ਹੁਣ ਖੁਸ਼ ਆ मरने लगी शर्म अब बिकने लगे सनम अब आया हूं कि यार हूं अगों तो जी है बिगाड़ दूं सारी दुनिया उजाड़ दूं सारी दुनिया उजाड़ दूं सारी दौर नहीं है दौर नहीं इंसानों का दौर नहीं फर्ज यहाँ पर फर्जी है असली तो खुद गर्जी है तो और नहीं बस
ਔਰ ਮੈਨੂੰ ਗਾਣੇ ਵੀ ਮੈਂ ਤੁਹਾਨੂੰ ਸੁਣਾਵਾਂ ਤੁਸੀਂ ਕਹੋਗੇ ਯਾਰ ਇਹ ਕਿੱਥੋਂ ਇਹ ਹਾਏ ਹਾਏ ਆ ਪਹਿਲੀ ਵਾਰੀ ਸੁਣਿਆ ਮੈਂ ਤੁਸੀਂ ਉਸਤਾਦ ਜੀ ਗਾਉਣਾ ਰਫੀ ਸਾਹਿਬ ਨੂੰ, ਇਹ ਸਾਈਂ ਖਾਬਰ ਗਾਉਂਦਾ ਨਹੀਂ, ਹੈ। ਇਹ ਮਹਿੰਦਰ ਕਪੂਰ ਸਾਹਿਬ ਦਾ ਗਾਣਾ ਔਰ ਮਹਿੰਦਰ ਕਪੂਰ ਸਾਹਿਬ ਦੀ ਪੁਸ਼ਤ ਤੇ ਪੂਰਾ ਰਫੀ ਸਾਹਿਬ ਦਾ ਹੀ ਹੱਥ ਸੀ। ਚਲੋ ਅਸੀਂ ਸਾਈਂ ਖਬਰ ਕਾਉਂਦੇ ਤੇ ਪਹਿਲੇ ਲੈ ਕਰ ਨਾ ਨਾ ਮੈਂ ਡਰ ਗਈ ਉਹ ਚਮਕੀਲਾ ਸਾਰਾ ਸੈਡ Song ਆ, ਉਹ ਛੋਟੂ ਯਾਰ ਤੂੰ ਐਡਾ ਮੇਰਾ ਮੁਖਾਲਫ ਨਾ ਕਰ ਕਿਸੇ ਨੂੰ ਐਂ ਭਰ ਕਹਿ ਕੇ। ਨਹੀਂ ਆ ਹੁਣ ਜਿਹੜਾ ਉਸਤਾਦ ਜੀ ਨਹੀਂ ਉਹ ਤੇਰੀ ਗੱਲ ਕਰ ਰਿਹਾ ਕਿ ਤੂੰ ਉਸ ਗਾਣੇ ਦੀ ਇਦਾਂ ਗੱਲਬਾਤ ਕਰਦਾ। ਤੈਨੂੰ ਪਤਾ ਓਏ ਹੋਏ ਮਿਊਜ਼ਿਕ ਚ ਉਸਤਾਦ ਜੀ ਜਿਹੜੀ ਤੁਸੀਂ ਤੇਜ਼ੀ ਕਰਦੇ ਹੋ ਫਿਰ ਉਸਤਾਦ ਬੰਦੇ ਤੇ ਫੜ ਹੀ ਲੈਂਦੇ। ਤੁਸੀਂ ਗਾਣਾ ਹੀ ਉਹ ਸ਼ੁਰੂ ਕਰਦੇ ਹੋ ਜਿਹੜਾ ਸੁਣਿਆ ਹੀ ਨਹੀਂ। ਜਿਹਦਾ ਨਹੀਂ ਹੁਣ ਮੈਂ ਗਾਣਾ ਗਾਇਆ ਨਾ ਇਹਦੇ ਚ ਮੈਂ 36 ਜਗ੍ਹਾ ਤੇ ਬਸੁਰਾ ਹੋਇਆ, ਸਕੇਲ ਵੀ ਚੇਂਜ ਹੋਇਆ। ਗੱਲ ਉਹੀ ਆ ਕਿ ਸਾਜ ਜੀ ਐਕਸਪ੍ਰੈਸ਼ਨ ਤੁਸੀਂ ਦੇਖੋ ਨਾ। ਹਾਂ ਤੁਸੀਂ ਜਸ ਐਸੀ ਬੁਝਾ ਦਿੰਦੇ ਕਿ ਉਹ ਫਾਲਟ ਵਾਲ ਧਿਆਨ ਨਹੀਂ ਜਾਂਦਾ। ਹਾਂ ਇਹ ਗੱਲ ਕਈ ਗਾਣੇ ਉਸਤਾਦ ਜੀ 2-3 ਰਾਗਾਂ 'ਚ ਬਣਦੇ, ਉਹ ਫਿਰ ਗਾਉਣ ਲੱਗਿਆ ਡਿਸਟਰਬ। ਇੱਕ ਰਾਗ ਦੇ ਵਿੱਚ ਹੀ ਗਾਣਾ ਬਣਿਆ ਬੰਦਾ ਤਰ ਕਹਿ ਕੇ ਹਾਂ ਨਾਲੇ ਪ੍ਰੈਕਟਿਸ ਹੁੰਦੀ। ਹੁਣ ਆਹੀ ਗਾਣਾ ਮੈਂ 60-70 ਵਾਰੀ ਗਾ ਲਵਾਂ ਤੇ ਕੁਝ ਥੋੜਾ ਜਿਹਾ ਠੀਕ ਇਦਾਂ ਦਾ ਹੀ ਹੋਣਾ। ਕੀ ਇਹ ਸਹੀ ਹੋਏਗਾ ਉਸਤਾਦ ਜੀ ਤੁਹਾਨੂੰ ਛੁਹਾਰਾ ਲਿਆ ਕੇ ਦੇਣਾ। ਨਾਲ ਪਤਾਸਾ ਗਰਮੀ ਆ। ਓਏ ਹੋਏ ਨਹੀਂ ਉਹ ਖਾਣਾ ਪੈਣਾ ਵਾ ਰਾਤ ਨੂੰ 3 ਭਿਓ ਦੇਣੇ, ਸਵੇਰ ਨੂੰ ਉੱਠ ਕੇ ਉਸਤਾਦ ਜੀ ਖਾਣੇ। 3 ਛੁਹਾਰੇ। ਹਾਂਜੀ ਇਹ ਤੁਹਾਡਾ ਜਿਹੜਾ ਬਡਾਰ ਹੁੰਦੇ ਨਾ ਮਾੜਾ ਜਿਹਾ ਨਹੀਂ ਹੋਏਗਾ। ਨਹੀਂ ਬਡਾਰ ਨਹੀਂ ਹੁੰਦਾ ਬਸੁਰਾ ਹੁੰਦਾ। ਉਹ ਬਡਾਰ ਨਹੀਂ ਯਾਰ, ਇਹ ਤੀਵਰ ਦਾ ਲਾ ਚੱਲਣ ਡਿਆ। ਨਹੀਂ ਕੋਮਲ ਤੀਵਰ ਦਾ ਹੁਆ। ਤੁਸੀਂ ਚਮਚੀ ਲੈ ਕੇ ਉਹ ਢੋਲਕੀ ਤੇ ਵਜਾਓ। ਹਾਂਜੀ ਅਲਬੇਦੀ ਤੇ ਆਇਆ ਵਾ। ਇੱਕ ਚਲੋ ਜੀ ਲੋ ਜੀ ਨਾਜ਼ਰੀਨ, ਪਤਾ ਕੀ ਗੱਲ ਹੈ ਯਾਰ, ਅਸੀਂ ਰੋਜ਼ ਸ਼ੋਅ ਕਰਨਾ ਹੁੰਦਾ ਨਾ, ਰੋਜ਼ ਇੱਕ ਤੇ ਵਿੱਚ ਕਦੀ ਇਹ ਵੀ ਆ ਗਿਆ ਕਦੀ ਦੂਸਰਾ ਆ ਗਿਆ, ਚੇਂਜ ਥੋੜਾ ਮਾਰਨਾ ਚਾਹੀਦਾ। ਹੁਣ ਤੁਸੀਂ ਕਹੋ ਜੀ ਆ ਸਾਰਾ ਮਿਊਜ਼ਿਕ ਤੇ ਕਰਦਾ ਮਿਊਜ਼ਿਕ ਤੇ ਇਹ ਵਿੱਚ ਚੇਂਜ ਆ ਗਿਆ, ਵਿੱਚ ਕਦੀ ਬੱਟ ਆ ਜਾਂਦਾ, ਕਦੀ ਕੋਈ ਆ ਜਾਂਦਾ, ਕਦੀ ਗੜਗੀਲਾ ਆ ਜਾਂਦਾ, ਕਦੀ ਕੋਈ ਮਹਿਫਲ ਕਰ ਲੈਂਦੀ, ਕਦੀ ਕੋਈ ਗੈਸਟ ਆਏ। ਜਿਹੜਾ ਡੇਲੀ ਸ਼ੋਅ ਚੱਲਦਾ ਨਾ ਉਹਦੇ 'ਚ ਇਦਾਂ ਹੀ ਵੇਰੀਏਸ਼ਨ ਜਿਹੜੀ ਹੈ ਚੱਲਦੀ ਰਹਿਣੀ ਚਾਹੀਦੀ। ਨਾਲੇ ਉਸਤਾਦ ਜੀ ਮਿਊਜ਼ਿਕ ਤਾਂ ਕਰਤੇ ਰਹੇ ਆਪਾਂ ਆਲਰੇਡੀ। ਉਹ ਤੇ ਪੂਰਾ ਸ਼ੋਅ ਨਾ ਮਿਊਜ਼ਿਕ ਦਾ, ਉਹਦੇ ਜਿੱਦਾਂ ਡਿਟੇਲ ਤੇ ਨਹੀਂ ਨਾ ਹੈਗੀ। ਕੀ ਬਣਿਆ ਉਹਦਾ ਸਹੀ ਜਾ ਰਿਹਾ? ਉਹ ਹਾਂ ਸਹੀ ਠੀਕ ਜਾ ਰਿਹਾ। ਉਹ ਸਟੂਡੀ ਵਾਲਿਆਂ ਨੂੰ ਵਕਤ ਪਿਆ ਵਾ। ਕੀ ਗੱਲ? ਉਹ ਆਪਸ ਚ ਅਗਲੇ ਗੱਲਾਂ ਕਰਦੇ ਫਿਰਦੇ, ਉਹ ਜਾਨੀ ਨੇ ਵੀ ਸ਼ੁਰੂ ਕਰਤਾ ਆਪਣਾ ਕੀ ਬਣਿਆ। ਮੈਨੂੰ ਤੇ ਉਸਤਾਦ ਜੀ ਇੱਕ ਗੱਲ ਦਾ ਗੁੱਸਾ ਵਾ ਕਿ ਸ਼ੇਖ ਇਹਨੇ ਸਰੀਲੇ ਸੁਰ ਨੂੰ ਸਮਝਣ ਵਾਲੇ ਕਿ ਵੀ ਉਹ ਸਾਡਾ ਓਏ ਇਹ ਨਹੀਂ ਗੱਲ। ਰਫੀ ਸਾਹਿਬ ਕੀ ਸੀ? ਮੁਸਲਮਾਨ ਨਾਈ ਸੀ। ਕਟਿੰਗ ਬਰਾਦਰੀ ਉਹਨਾਂ ਦੀ ਭਾਵੇਂ ਕੋਈ ਵੀ ਹੋਵੇ, ਲੇਕਿਨ ਬੇਸਿਕਲੀ ਨਾਈ ਸੀ। ਨਹੀਂ ਸਮਝ ਆ ਰਹੀ ਗੱਲ ਦੀ? ਸਾਡੇ ਆਤਫ ਅਸਲਮ ਸਾਹਿਬ ਕੀ ਢਾੜੀ ਨੇ, ਅਲੀ ਜ਼ਫਰ ਸਾਹਿਬ ਢਾੜੀ ਨੇ। ਐਸੇ ਇਹ ਤਾਂ ਵਾ ਬੱਟਾਂ ਦੇ ਵਿੱਚ ਐਸਾ, ਬੱਟਾਂ 'ਚ ਜਿਹਨੂੰ ਅੱਲਾ ਸੁਰ ਦੇ ਦਿੰਦਾ ਨਾ, ਬਹੁਤ ਨੈਚ ਹੁੰਦਾ। ਹਾਂਜੀ ਮੈਂ ਸਹੀ ਕਹਿ ਰਿਹਾ ਤੇਰਾ। ਸਹੀ ਗੱਲ ਹਾਂ ਡਾਕਟਰ ਸਾਹਿਬ। ਉਹ ਬਹੁਤ ਬੱਟਾਂ 'ਚ ਜਿਹਨੂੰ ਵੀ ਅੱਲਾ ਨੇ ਸੁਰ ਦਿੱਤਾ ਨਾ, ਓ ਹੋ ਤੋਬਾ। ਕੁਝ ਨਾਲੇ ਸੀ ਇੱਕ ਬੱਟ ਸਾਹਿਬ, ਪਤਾ ਨਹੀਂ ਕੀ ਨਾਂ ਸੀ, ਫੌਤ ਹੋ ਗਏ ਵਿਚਾਰੇ ਬੜੇ। ਉਹ ਰਫੀ ਸਾਹਿਬ ਫੌਤ ਹੋਏ, ਉਹਨਾਂ ਨੇ ਫੂੜੀ ਵਿਛਾ ਲਈ ਇੱਕ ਬਾਹਰ। ਹਾਏ ਹਾਏ। ਹਾਂ ਕੀ ਉਹਦਾ ਸੱਚੀ ਫੂੜੀ ਵਿਛਾ ਲਈ ਆ। ਉਹਨਾਂ ਦਾ ਨਾਂ ਸ਼ਾਇਦ ਕਿਸੇ ਨੂੰ ਪਤਾ ਹੋਵੇ। ਤੇ ਗਲਿਓਂ ਇਦਾਂ ਦੇ ਵੀ ਤੋਬਾ। ਤੇ ਰਫੀ ਸਾਹਿਬ ਫੌਤ ਹੋਏ ਤੇ ਫੂੜੀ ਵਿਛਾ ਲਈ ਉਹਨਾਂ ਨੇ। ਤੇ ਕਿਸੇ ਨੂੰ ਦੱਸ ਰਹੇ ਜਿਹੜਾ ਆ ਰਿਹਾ, ਕਿਤੇ ਅੱਬਾ ਜੀ ਮਰ ਗਏ, ਅੱਬਾ ਜੀ ਮਰ ਗਏ। ਤੇ ਫੂੜੀ ਤੇ ਲੋਕੀ ਬਹਿ ਰਹੇ ਨੇ, ਤੇ ਉਹਨੇ ਦੇਖਿਆ ਉਹ ਬੱਟ ਦਾ ਅੱਬਾ ਤੁਰਿਆ ਆ ਰਿਹਾ ਹੈ। ਬੱਟ ਦਾ ਅੱਬਾ। ਤੇ ਉਹ ਬੰਦਾ ਕਹਿੰਦਾ ਕਿ ਚਾਚਾ ਜੀ ਤੁਸੀਂ? ਉਹਨੇ ਕਿਹਾ ਕੀ ਹੋਇਆ? ਉਹਨੇ ਕਿਹਾ ਉਹ ਤਾਂ ਕਹਿ ਰਿਹਾ ਅੱਬਾ ਹੀ ਮਰ ਗਏ। ਕਹਿੰਦਾ ਇਹਦੀ ਕੁੜੀ ਨੇ ਇਹਦਾ ਕੋਈ ਮਰਾਸੀ ਮਰ ਗਿਆ। ਇਹਦਾ ਕੋਈ ਮਰਾਸੀ ਮਰ ਗਿਆ ਤੇ ਅੱਬਾ ਬਣਾ ਲਿਆ। ਅੱਛਾ ਹੁਣ ਉਹ ਆਪਣੇ ਹਿਸਾਬ ਨਾਲ ਉਹਨਾਂ ਨੇ ਗੱਲ ਕੀਤੀ, ਜਿਵੇਂ ਸਾਡੇ ਇੱਥੇ ਨਿਆਜ਼ ਮੇਦੀ ਸਾਹਿਬ ਸੀ ਹਾਂਜੀ ਨਾਸੀ ਚੌਂਕ 'ਚ। ਸੱਚੀ ਮੁੱਚੀ ਮੇਦੀ ਹਸਨ ਸਾਹਿਬ ਦੇ ਸ਼ਾਗਿਰਦ, ਔਰ ਮੇਦੀ ਹਸਨ ਸਾਹਿਬ ਦੇ ਅਗਰ ਮਤਲਬ 24-25 ਬੱਚੇ ਸੀ। ਕਿੰਨੇ ਬੱਚੇ ਟੋਟਲ ਉਹਨਾਂ ਦੇ? ਕਾਫੀ ਮਲਾਮ। ਮਾਸ਼ਾਅੱਲਾ। ਮਤਲਬ ਅਗਰ ਉਹਨਾਂ ਦੇ 10 ਬੱਚੇ ਨੇ ਨਾ, ਤੇ ਉਹ 11ਵਾਂ ਨੂੰ ਕਹਿੰਦੇ ਸੀ, ਯਾਨੀ ਇਹਨੂੰ ਪਾ ਕੇ 10 ਦੱਸਦੇ ਸੀ ਲੋਕਾਂ ਨੂੰ। ਨਿਆਜ਼ ਮੇਦੀ ਭਾਜੀ ਨੂੰ ਇੰਨਾ ਪਿਆਰ ਕਰਦੇ ਸੀ, ਵੀ ਬੜੀ ਕੀਤੀ ਉਹਨਾਂ ਨੇ। ਬਹੁਤ ਖਿਦਮਤ ਬੈਂਕੀ ਕੀਤੀ। ਸਾਹਿਬ ਨੇ। ਤੇ ਉਹਨਾਂ ਦਾ ਅੱਬੂ ਯਾਰ ਉਹਦੇ ਲਈ ਭਾਈ ਉਸਤਾਦ ਮੇਦੀ ਹਸਨ ਸਾਹਿਬ, ਯਾਨੀ ਉਹਦੀ ਗੱਲ ਦੱਸ ਰਿਹਾ, ਉਹਦੇ ਲਈ ਉਹ ਕੀ ਹੋਣ ਕੇ ਤੂੰ ਸੋਚ ਨਹੀਂ ਸਕਦਾ ਵੀ ਦੌੜਾਂ ਲੋਕਾਂ ਨੇ ਉੱਥੇ ਅਕਸਰ ਲੋਕ ਕਿਦਾਂ ਲੱਗ ਰਹੀਆਂ ਨੇ ਕਿ ਨਿਆਜ਼ ਮੇਦੀ ਸਾਹਿਬ ਨੇ ਬੈਠਕ ਦੇ ਵਿੱਚ ਵਾਜਾ ਤਬਲਾ ਢੋਲ ਤਬਲੇ ਤੇ ਆਪਣਾ ਮੌਜੂ ਤੇ ਹੁਣ ਗਜ਼ਲ ਗਾ ਰਹੇ ਨੇ। ਤੇ ਸਿਰਫ ਕਿਸ ਨੇ ਕਿ ਚਾਚਾ ਆ ਗਿਆ ਤੇ 10 ਸਕਿੰਟ ਬਾਅਦ ਚਾਚਾ ਅੰਦਰ ਆਇਆ ਤੇ ਅੰਦਰ ਪੂਰਾ ਡਰਾਇੰਗ ਰੂਮ ਆ ਤੇ ਭਾਈ ਨਿਆਜ਼ ਅਖਬਾਰ ਪੜ੍ਹ ਤੇ ਮੌਜੂ ਦਿਲ ਕਰੇ ਰੋਸ਼ਨਦਾਨ 'ਚ ਫਸਿਆ ਉਹ ਢੋਲਕ ਸਮੇਤ, ਤਬਲੇ ਸਮੇਤ। ਯਾਰ ਇਹ ਕਦੇ ਕਾਰਟੂਨਾਂ 'ਚ ਦੇਖਿਆ ਤੂੰ? ਇੰਜ। ਤੇ ਜੇ ਕਿਤੇ ਦੱਸੋਂ ਬਗੈਰ ਉਹਨੇ ਫੜ ਲਿਆ ਤੇ ਕਿਸ ਕਿਸਮ ਦੀ ਉਹਨੇ ਗਾਲ ਕੱਢੀ ਆ ਪੂਰੀ ਇੰਡਸਟਰੀ ਨੂੰ, ਮਿਊਜ਼ਿਕ ਨੂੰ ਹੀ।
ਤੇ ਵੀ ਮੇਰਾ ਮੁੰਡੇ ਦਾ ਬੇੜਾ ਉਹ ਜੱਟ ਜ਼ਮੀਂਦਾਰ ਫਸਲਾਂ ਨੇ ਤੇ ਮੁੰਡਾ ਉਧਰ ਤੇ ਮੁੰਡਾ ਉਧਰ ਨੂੰ ਸੁਰ ਦੀ ਮਾਰ ਪੈ ਗਈ ਮੁੰਡੇ ਨੂੰ ਤੇ ਉਹ ਕਰੈਕਟਰ ਉਹਨੇ ਕਿਹਾ ਮੇਰੇ ਮੁੰਡੇ ਨੂੰ ਬਰਬਾਦ ਕਰਤਾ ਓਏ ਮੈਦੀ ਹਸਣਾ ਕਸਮੇ ਮੈਂ ਤਾਂ ਕੁਝ ਵੀ ਨਹੀਂ ਕਹਿ ਰਿਹਾ ਵੱਡੀ ਦੁਨੀਆ ਮੇਰੀ ਸਭ ਮਾਸ਼ਾਅੱਲਾ ਲੇਕਿਨ ਮੈਂ ਤੁਹਾਨੂੰ ਇੱਕ ਸਿਚੁਏਸ਼ਨ ਦੱਸ ਰਿਹਾ ਕਿ ਜਿਹਦਾ ਤਲਕ ਨਹੀਂ ਉਸ ਚੀਜ਼ ਨਾਲ ਉਹਦੇ ਲਈ ਮਤਲਬ ਕੋਈ ਭਾਰ ਨਹੀਂ ਅਸੀਂ ਉਸਤਾਦ ਨੁਸਰਤ ਫਤਿਹ ਅਲੀ ਖਾਨ ਇੱਕ ਬੰਦੇ ਨੂੰ ਕੁਆਲੀ ਨਹੀਂ ਪਸੰਦ ਹਾਂਜੀ ਤੁਸੀਂ ਕੀ ਸਮਝਦੇ ਹੋ ਕਿ ਐਸਾ ਕੋਈ ਬੰਦਾ ਨਹੀਂ ਹੋਣਾ ਜਿਹਨੂੰ ਉਸਤਾਦ ਨੁਸਰਤ ਫਤਿਹ ਅਲੀ ਨਾ ਪਸੰਦ ਹੋਵੇ ਬੜੇ ਲੋਕ ਬੜੇ ਬੰਦੇ ਹੋਣੇ ਨੇ। ਹਾਂਜੀ ਉਹਨਾਂ ਨੂੰ ਹਨੀ ਸਿੰਘ ਪਸੰਦ ਆ ਹਾਂਜੀ ਸਮਝ ਆ ਰਹੀ ਗੱਲ ਦੀ ਹਨੀ ਸਿੰਘ ਜਿਹੜੇ ਕੁਆਲੀ ਸੁਣਨ ਵਾਲੇ ਨੇ ਉਹਨਾਂ ਨੂੰ ਹਨੀ ਸਿੰਘ ਨਹੀਂ ਪਸੰਦ ਇਸ ਤੋਂ ਇਹ ਠੀਕ ਹੈ ਨਾ ਹਾਂ ਤੇ ਉਹ ਭਾਜੀ ਇਸ ਤੋਂ ਉਹਨੇ ਪਾਇਣ ਮੈਂ ਤਾਂ ਹਲੇ ਤੁਹਾਨੂੰ ਦੱਸ ਹੀ ਨਹੀਂ ਰਿਹਾ ਉਹ ਕਹਿੰਦਾ ਕੀ ਸੀ ਅੱਛਾ ਜੀ ਹਾਂਜੀ ਕਿ ਮੇਰਾ ਮੁੰਡਾ ਲੈ ਗਿਆ ਮੇਰਾ ਮੁੰਡਾ ਬਰਬਾਦ ਕਰਤਾ ਉਹ ਮੇਰਾ ਮੁੰਡਾ ਨਕੰਮਾ ਕਰਤਾ ਉਹ ਮੇਰੇ ਮੁੰਡੇ ਨੂੰ ਕਿਹੜੇ ਪਾਸੇ ਤੇ ਉਹਨਾਂ ਨੂੰ ਕਹੀ ਜਾ ਤੇ ਖਾਨ ਸਾਹਿਬ ਘਰ ਆਏ ਨੇ ਕਈ ਵਾਰੀ ਅੱਛਾ ਹਾਂਜੀ ਚਾਚਾ ਜੀ ਨੂੰ ਮਿਲੇ ਵੀ ਆ ਨਹੀਂ ਚਾਚਾ ਜੀ ਨੂੰ ਕਿੱਥੇ ਚਾਚਾ ਜੀ ਨੂੰ ਅੱਗੇ ਪਿੱਛੇ ਕਰਕੇ ਹੀ ਬੁਲਾਇਆ ਹੁਣ ਉਧਰ ਪੁੱਛ ਕੇ ਉਹਦੇ ਚਾਚਾ ਜੀ ਘਰ ਤਾਂ ਨਹੀਂ ਹੈਗੇ ਹਾਂ ਨਹੀਂ ਸਹੀ ਮੈਂ ਸਹੀ ਕਹਿ ਰਿਹਾ ਨਹੀਂ ਤੇ ਭੈਣ ਉਹ ਇਦਾਂ ਦੇ ਰੌਲਾ ਹੁੰਦਾ ਵਾ ਸਾਡੇ ਸਾਰੇ ਖਾਨਦਾਨ ਚ ਕੋਈ ਜ਼ਰੀਲਾ ਨਹੀਂ ਹੈਗਾ ਸਿਰਫ ਮੈਂ ਹਾਂ। ਉਹ ਜਿੰਨਾ ਨਹੀਂ ਤੂੰ ਜਨਮਨ ਸੱਚੀ ਸਰੀਲਾ ਨਹੀਂ ਹਾਂਜੀ ਹਾਂ। ਸਰੈਕੀ ਬਹੁਤ ਅੱਛਾ ਗਾਉਂਦਾ ਸਰਾਕੀ ਤੋਂ ਬਹੁਤ ਅੱਛਾ ਗਾਉਣਾ ਸਹੀ ਗੱਲ ਉਸਤਾਦ ਜੀ ਨੂੰ ਕਹੋ ਮਿਊਜ਼ਿਕ ਵਾਲੇ ਪਾਸੇ ਬਹੁਤਾ ਆਵੇ ਤਾਂ ਕਿਉਂ ਨਹੀਂ ਯਾਰ ਆਉਂਦਾ ਇੰਜ ਹੁਣ ਕਾਸ਼ਿਫ ਹਸਨੀ ਆ ਹਾਂਜੀ ਉਹਨੂੰ ਤੂੰ ਕਿੱਧਰ ਗਿਣੇਗਾ ਵੀ ਉਹ 뮤직 ਸਿੰਗਰ ਅੱਛਾ ਵਾ ਜਾਂ ਕਾਮੇਡੀਅਨ ਅੱਛਾ ਵਾ ਤੁਹਾਡਾ ਉਸਤਾਦ ਜੀ ਇਹ ਸਵਾਲ ਅੱਛਾ ਵਾ ਹਾਂ ਵਾਹ ਵਾਹ ਨਹੀਂ ਉਹ ਢੇਠਾ ਅੱਛਾ ਵਾ ਨਾ ਨਹੀਂ ਉਹ ਵੀ ਉਹ ਹੈ ਤਾਂ ਉਹਨੂੰ ਮੈਂ ਭਲਾ ਕਈ ਵਾਰੀ ਕਿਹਾ ਮੈਂ ਕਿਹਾ ਕਾਸ਼ੀ ਤੂੰ ਜਾਂ ਤੇ ਟੋਟਲ ਸਿੰਗਿੰਗ ਵਾਲੇ ਪਾਸੇ ਆ ਜਾ ਉਹੀ ਗੱਲ ਮੈਂ ਕੀਤੀ ਨਾ ਰਿਆਜ਼ ਨਹੀਂ ਕਰਨਾ ਅੱਗੋਂ ਸਿੱਖਣਾ ਨਹੀਂ ਕਿ ਅੱਜ ਮੈਨੂੰ 2-4 ਸ਼ਕਲਾਂ ਯਾਦ ਨੇ 6 ਮਹੀਨੇ ਬਾਅਦ ਮੈਨੂੰ 10 ਸ਼ਕਲਾਂ ਯਾਦ ਹੋ ਗਈਆਂ ਜਿਹਨੂੰ 6 ਮਹੀਨੇ 'ਚ ਮੈਂ 8 ਸ਼ਕਲਾਂ ਹੋਰ ਸਿੱਖ ਲਈਆਂ ਰਾਗਦਾਰੀ ਅਗਲੇ ਸਾਲ 'ਚ ਮੈਂ 10 ਸ਼ਕਲਾਂ ਹੋਰ ਸਿੱਖ ਲਈਆਂ ਤੇ ਮੈਂ ਗਲੇ 'ਚ ਵੀ ਰਿਆਜ਼ ਕਰ ਰਿਹਾ ਤੇ ਫਿਰ ਤੇ ਵੀ ਵਾਕਈ ਵੀ ਨਾ ਸਿੰਗਰ ਬਣਨਾ ਸਵੇਰ ਤੋਂ ਰਾਤ ਤੱਕ ਨਾ ਵਾਜੇ ਨੂੰ ਹੱਥ ਲਾਉਣਾ ਨਾ ਤਾਨਪੁਰੇ ਨੂੰ ਨਾ ਕਿਤੇ ਪ੍ਰੈਕਟਿਸ ਨਾ ਜੈਮਿੰਗ ਨਾ ਕੁਛ ਨਹੀਂ ਕਰਨਾ ਕੱਖ ਵੀ ਨਹੀਂ। ਤੇ ਗਾਈ ਵੀ ਜਾਣਾ ਮੈਨੂੰ ਇਹ ਢੇਠੇ ਪਾਉਣ ਦੀ ਸਮਝ ਨਹੀਂ ਆਉਂਦੀ ਲੋਕਾਂ ਦੀ ਉਹ ਭਲਾ ਕੀ ਕਰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਰਫ ਇਹ ਦੇਖਦਾ ਵੀ ਯਾਰ ਕਿਹਦੇ ਗਾਣੇ ਦਾ ਟਰੈਕ ਲੱਗ ਸਕਦਾ ਉਹ ਜਿੰਦਾ ਸਾਰਾ ਟਰੈਕ ਲਵਾ ਲਿਆ ਉਹ ਟਰੈਕ ਲਵਾ ਲਿਆ ਤੁਸੀਂ ਸਾਹਿਬ ਉਹ ਤੋਂ 40 ਤੇ ਯੂਐਸਪੀਆਂ ਉਹ ਯਾਰ ਉਹ ਰੌਲਾ ਨਾ ਕਹਿ ਦਿਓ ਆਰ ਫਲੋਰ ਲਾ ਆਰ ਫਲੋਰ ਯੂਐਸਪੀ ਲਾਓ ਜੀ ਅੱਲਾ ਉਹਨੂੰ ਵੀ ਗਾ ਜਾਣਾ ਉਸਤਾਦ ਜੀ ਮੈਂ ਗਾਉਣਾ ਨਹੀਂ ਹੈਗਾ ਮੈਂ ਸਹੀ ਉਹ ਸਿੰਗਰ ਦੇ ਨਾਲ ਬਾਕੀ ਘਰ ਦੇ ਬੜੇ ਮਾਫਤਰ ਨਾ ਮਿੰਗਰ ਸੈਮ ਆ ਤੇ ਮਿੰਗਰ ਲੈਣ ਦੇ ਚੱਕਰ 'ਚ ਵੀ ਹੁਣ ਉਹ ਤਾਂ 100 ਘਰ ਦੇ ਵਿੱਚ ਦੇਖੋ ਲੇਕਿਨ ਸਾਜੀ ਇਹ ਜਨੂਨ ਦਾ ਕੰਮ ਆ ਹਾਂਜੀ ਜਿਹਨੇ ਇਹ ਕਰਨਾ ਨਾ ਉਹਨੇ ਫਿਰ ਇਹ ਨਹੀਂ ਵੇਖਣਾ ਮੇਰੇ ਘਰ ਕੁਝ ਹੈਗਾ ਨਹੀਂ ਹੈਗਾ ਮੇਰੇ ਘਰ ਖਾਣ ਨੂੰ ਨਹੀਂ ਹੈਗਾ ਮੇਰੇ ਹਾਲਾਤ ਉਹਨੂੰ ਟਾਈਮ ਅਗਰ ਘੰਟਾ 2 ਘੰਟੇ ਦੇ ਰਿਹਾ ਉਹਨੇ ਦੇਣਾ ਹੀ ਦੇਣਾ ਨਹੀਂ ਦੇਣਾ ਸਹੀ ਗੱਲ ਸਹੀ ਗੱਲ ਹੁਣ ਸਮਝ ਆ ਰਹੀ ਨਾ ਇੱਥੇ ਹੁਣ ਸਾਡੇ ਬੜੇ ਵੱਡੇ ਸ਼ੌਕ ਜਿਹੜੇ ਹਾਲਾਤ ਲੈ ਦੇ ਗਏ ਨੇ ਲੋਕਾਂ ਦੇ ਹਾਏ ਹਾਏ ਵਾਕਈ ਸਹੀ ਹਾਲਾਤ ਬੜੇ ਸ਼ੌਕ ਲੈ ਕੇ ਲੋਕਾਂ ਦੇ ਹੁਣ ਦੇਖੋ ਨੋਨੀ ਉਸਤਾਦ ਜੀ ਨੂੰ ਪਤਾ ਆਪਾਂ ਟੀ10 ਬਹਿਣਾ ਜਾਨੀ ਕਿ ਚਾਹ ਕਰਨਾ ਆਪਣਾ ਕੋ ਆਹੀ ਸੈਟਅਪ ਤੁਹਾਡੇ ਕੋਲ ਜਾਵੇ 2-3 ਘੰਟੇ ਹਲਕੇ ਜਿਹੇ ਵਾਜੇ ਤੇ ਲਾਵੇ ਢੋਲਕ ਤੇ ਲਾਵੇ ਤੁਹਾਡੇ ਕੋਲ ਆਪਣਾ ਵੋਕਲ ਕਰਾਵੇ ਇੰਨੀ ਵਾਰ ਮੈਂ ਕਿਹਾ ਕੱਖ ਵੀ ਨਹੀਂ ਜ਼ੇਨ ਨਹੀਂ ਹੈ ਉਹ ਯਾਰ ਇਹ ਤੇ 5 ਸਾਲ ਬਾਅਦ ਵੀ ਇਸਤੇਮਾਲ ਕਰ ਲਾਂਗਾ ਮੈਂ ਚਲੋ 5 ਸਾਲ ਬਾਅਦ ਤੇਰੇ ਬੀੜ ਹੀ ਨਾ ਰਿਹਾ ਫਾਇਦਾ ਨਹੀਂ ਬਿਲਕੁਲ ਠੀਕ ਹੈ ਲੱਗੇ ਰੋ ਲੱਕਰ ਕਿਉਂ ਉਸਤਾਦ ਜੀ ਕਿਤੇ ਯਾਮਾ ਤੇਰਾ ਬਚਦਾ ਵਾ ਤੇਰਾ ਕਦਰ ਹੁੰਦੀ ਹੈ ਨਾ ਉਸਤਾਦ ਜੀ ਕਿਸ ਬੰਦੇ ਨੂੰ ਲੋਕ ਕੁਦਰਤ ਸੁਰੀਲਾ ਪੈਦਾ ਕਰ ਦਿੰਦੀ ਹੈ ਉਹਨੂੰ ਉਹਦੀ ਕਦਰ ਨਹੀਂ ਉਹ ਏਡੇ ਅੱਛੇ ਸੁਰ ਲੈ ਕੇ ਗਲਾ ਲੈ ਕੇ ਤੇ ਰੰਗ ਦਾ ਕੰਮ ਕਰ ਰਹੇ ਇਹ ਜਿਹੜਾ ਗਾਉਣਾ ਹੁੰਦਾ ਨਾ ਉਸਤਾਦ ਜੀ ਉਹ ਪਿੱਛੋਂ ਕਮੀਜ਼ ਸਹੀ ਕਰ ਉਹ ਕਾਲੂ ਦੀ ਲੇਕਿਨ ਵੀ ਸਹੀ ਕਰ ਉਹ ਡਰ ਗਿਆ ਮੇਰੇ ਪਾਈ ਤੇ ਹੈ ਉਸਤਾਦ ਜੀ ਮੈਂ ਇੱਕ ਸੱਚੀ ਮੁੱਚੀ ਵਾਲੀ ਗੱਲ ਕਰਨ ਲੱਗਾ ਹਾਂ ਆ ਮੈਨੂੰ ਫੜਾ ਦੇ ਪੁੱਠਾ ਇੰਜ ਫੜੀ ਦਾ ਬੇਟ ਹਾਏ 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 ਇੱਕ ਮੈਂ ਸੱਚੀ ਮੁੱਚੀ ਵਾਲੀ ਗੱਲ ਯਾਨੀ ਇੱਕ ਗਾਣ ਇੱਕ ਗਾ ਰਿਹਾ ਬੰਦਾ ਤੁਸੀਂ ਪਿੱਛੇ ਚੱਲ ਜਾਓ ਕਿੰਨਾ ਅੱਛਾ ਕੰਮ ਗੁਜ਼ਰ ਗਿਆ ਜਿੰਨਾ ਮੇਰੇ ਮੁਹੰਮਦ ਰਫੀ ਸਾਹਿਬ ਜਾਂ ਮਹਿੰਦੀ ਹਸਨ ਸਾਹਿਬ ਕਿੰਨਾ ਅੱਛਾ ਕੰਮ ਕਰਦੇ ਆਉਣ ਵਾਲੇ ਦੌਰ 'ਚ ਹੋਰ ਖਰਾਬ ਹੋਈ ਜਾ ਰਿਹਾ ਜਦੋਂ ਮੈਂ 5 ਸਾਲ ਬਾਅਦ ਗਾਉਣਾ ਵਾ ਮੈਨੂੰ ਜਿੰਨਾ ਕੁ ਖਰਾਬ ਹੋਣਾ ਉਹਨਾਂ ਕੁ ਗਾਣਾ ਆ ਰਿਹਾ ਹੋਣਾ ਅੱਛਾ ਇਹ ਵੀ ਗੱਲ ਸਹੀ ਆ ਉਸ ਟਾਈਮ ਤੇ ਨੇ ਸਹੀ ਹੋਣਾ ਮਕਸਦ ਗੱਲ ਕਰਨ ਦਾ ਇਹ ਆ ਕਿ ਉਹ ਸਹੀ ਕਹਿ ਰਿਹਾ ਕਿ ਅੱਜ ਜਿਹੜਾ ਮੈਂ ਗਾ ਰਿਹਾ ਨਾ ਜਿਹੜਾ ਆਪਣੇ ਆਪ ਨੂੰ ਕਹਿ ਰਿਹਾ ਕਿ ਜੀ ਮੈਂ ਬਸੂਰਾ ਵਾਂ ਲੇਕਿਨ ਅੱਜ ਦੇ ਦੌਰ 'ਚ ਮੈਂ ਕਈਆਂ ਨਾਲੋਂ ਚੰਗਾ ਵਾਂ ਉਹ ਕਹਿੰਦਾ ਅਗਲੇ 10 ਸਾਲ ਬਾਅਦ ਮੈਂ ਤਾਨਸੈਨ ਹੋਣਾ ਇੱਥੇ ਦਾ ਨਹੀਂ ਸਹੀ ਕਹਿ ਰਿਹਾ ਸੋਚ ਹੁਣ ਚਾਹਤ ਬਦਲੀ ਸਾਹਿਬ ਆ ਗਏ ਇਦਾਂ ਦੇ 10-15-20 ਹੋਰ ਆ ਗਏ ਜ਼ਮਾਨਾ ਇੱਧਰ ਨੂੰ ਤੁਰ ਪਿਆ ਤੇ ਮੈਂ ਤੇ ਉਹਨਾਂ ਲਈ ਬੜੇ ਗੁਲਾਮ ਲਈ ਆ ਲੇਕਿਨ ਜਿਹੜਾ ਤੇਰੇ ਟੈਲੈਂਟ ਵਾ ਹੈ ਫਰੀਜ਼ ਕਰਤਾ ਆਪਣੀ ਸਿੰਗਿੰਗ ਹਾਂ। ਅੱਗੇ ਜਾ ਕੇ ਖੋਲੇ ਨਹੀਂ ਜਿਹੜਾ ਤੇਰੇ ਟੈਲੈਂਟ ਨੂੰ ਵੰਡ ਕੱਲ ਨੂੰ ਨਾ ਕਰੇ ਤੂੰ ਕੰਟਰ ਪਾਸ ਨੂੰ ਲੰਘਦਾ ਤੇ ਪਟਾਕਾ ਵੱਜਦਾ ਗੱਡੀ ਤੇਰੀ ਠਾਹ ਵੱਜਦੀ ਤੇ ਡੈਥ ਹੋ ਜਾਂਦੀ ਅੰਦਰ ਲੈ ਕੇ ਫੌਤ ਹੋ ਗਿਆ ਠੀਕ ਹੈ ਭਾਜੀ ਪਿੱਛੇ ਭਾਈ ਇਹੀ ਬੈਠੇ ਹੁੰਦੇ ਨੇ ਨੈਗੇਟਿਵਿਟੀ ਹੈ ਨੈਗੇਟਿਵਿਟੀ ਆ ਇਹ ਜਦੋਂ ਗੱਡੀ ਤੇ ਤੁਸੀਂ ਆਉਂਦੇ ਆ ਤੂੰ ਗੱਡੀ ਡਰਾਈਵ ਕਰਦਾ
ਤੇ ਬਹੁਤ ਮਾਠੀ ਡਰ ਸ਼ੁਕਰ ਕਰ ਟਾਂਗੇ ਬੰਦ ਹੋ ਗਏ ਪਿੱਛੋਂ ਇੱਕ ਕਿਸਮ ਦਾ ਬੰਬੂ ਆਰ-ਪਾਰ ਹੁੰਦਾ ਸੀ ਬੰਬ ਹੋ ਇੱਥੇ ਬੜੇ ਵਾਕਿਆਤ ਹੁੰਦੇ ਸੀ ਕਾਜੀ ਟਾਂਗੇ ਭਲਾ ਸਹੀ ਕਹਿ ਰਿਹਾ ਕਿ ਭਾਈ ਜੱਗਾ ਭਲਾ ਜਾ ਰਿਹਾ ਘੋੜਾ ਪੂਤ ਰਿਹਾ ਬੰਬੂ ਹੀ ਲੰਘ ਗਿਆ ਇੱਧਰੋਂ ਔਰ ਉਹ ਪਿਛਲੇ ਤੇ ਲੰਘਦਾ ਹੁੰਦਾ ਸੀ ਉਸਤਾਦ ਜੀ ਗੁਜਰਾਂ ਵਾਲੇ ਜੀ ਮੈਂ ਸਹੀ ਕਹਿ ਰਿਹਾ ਆਰ ਪਾਰ ਹੋ ਜਾਂਦਾ ਸੀ ਜੀ ਬੜੇ ਵਾਕਿਆਤ ਨੇ ਇਦਾਂ ਦੇ ਟਾਂਗੇ ਵਾਲੇ ਨੇ ਗੋਡ ਲਾਇਆ ਵੀ ਇੱਥੇ ਨਹੀਂ ਟਾਂਗੇ ਵਾਲੇ ਨਹੀਂ ਘੋੜਾ ਕਿਸ ਟਾਈਮ ਉਹ ਬੁਖਲਾ ਜਾਂਦਾ ਬਦਲ ਜਾਂਦਾ ਉਸਤਾਦ ਜੀ ਗੁਜਰਾਂ ਹਲਕਾਇਆ ਹੋ ਜਾਂਦਾ ਸੀ ਦਾਨਿਸ਼ ਭਾਈ ਇੱਕ ਸੈਕਿੰਡ ਜ਼ਰਾ ਮਾਜ਼ਰਤ ਆ ਟਾਂਗੇ ਤੇ ਬੰਬੂ ਦੇ ਨਾਲ ਰਿਲੇਟਡ ਗੱਲ ਉਸਤਾਦ ਜੀ ਗੁਜਰਾਂ ਵਾਲੇ ਇੱਕ ਰੋਡ ਕ੍ਰਾਸ ਕਰਕੇ ਨਾ ਤੇ ਅਸੀਂ ਦੂਸਰੀ ਸਾਈਡ ਤੇ ਜਾਣਾ ਸੀ ਟਾਂਗੇ ਵਾਲੇ ਨੇ ਬੰਬੂ ਮਾਰ ਕੇ ਗਿਆ ਓਏ ਪਰਾ ਜਾ ਆਹੋ ਪਹਿਲੇ ਮਾਰਤਾ ਹਾਂ ਵੱਜ ਗਿਆ ਪਹਿਲੇ ਫਿਰ ਕਹਿ ਉਹ ਪਰਾ ਹੋ ਜਾ। ਤਾਜੀ ਮੈਂ ਕਿਹਾ ਮੈਂ ਇਹਨੂੰ ਕਿੰਨੀ ਵਾਰੀ ਗੱਡੀ ਦੇ ਪਿੱਛੇ ਬੈਠਾ ਬੋਲਦਾ ਮੈਂ ਕਿ ਤੇਰੀ ਊੜ ਤਬੀਅਤ ਕਾਤੋਂ ਤੂੰ ਢਾੜੀਆਂ ਦਾ ਬੱਚਾ ਫਨਕਾਰ ਆ ਕੀ ਕਰਦਾ ਵਾ ਇਹ ਵੀ ਹਦਾਇਤ ਨਾ ਜਾ ਵੀ 25 30 ਤੇ ਸਪੀਡ ਰੱਖ ਗੁਫ਼ਤਗੂ ਬੰਦਾ ਕਰਦਾ ਜਾਵੇ ਕੋਈ ਸਲਾਮੀ ਕੋਈ ਇਹ ਬੰਦਾ ਆਰਾਮ ਨਾਲ ਜਾਵੇ ਯਕਦਮ ਆਰਾਮ ਨਾਲ ਜ਼ਿਗ ਜ਼ੈਗ ਹੁਣ ਮੋਟਰਸਾਈਕਲ ਦਾ ਇਹ ਟਰੈਕ ਆ ਇੱਧਰ ਆ ਜਾ ਫਟਾਫਟ ਇੱਧਰ ਆ ਜਾਊਗਾ ਮੈਂ ਕੋਨੂੰ ਨਹੀਂ ਪਿੱਛੇ ਡਾਲਾ ਕੋਈ ਗੱਲ ਨਹੀਂ ਗਲਤ ਹੈ ਵੀ ਤੂੰ ਮੈਨੂੰ ਹੀ ਮਰਾਉਣਾ ਵਾ ਗਲਤ ਉਹ ਯਾਰ ਉਸਤਾਦ ਜੀ, ਲੈਂਜ ਰਹਿ ਤੂੰ ਦੋ ਡਰਾਈਵਰ ਇੱਕ ਗੱਡੀ 'ਚ ਦੋ ਡਰਾਈਵਰ ਨਹੀਂ ਰਹਿ ਸਕਦੇ ਰਹਿ ਸਕਦੇ ਆ ਅਗਰ ਅਗਲਾ ਚੱਪਲ ਨਾ ਮਾਰੇ ਦੋ ਤਲਵਾਰਾਂ ਨਹੀਂ ਰਹਿ ਆਹੋ ਹੁਣ ਅੰਡਰਪਾਸ ਤੋਂ ਪਹਿਲੇ ਮੈਨੂੰ ਕਹੂਗਾ ਜੇ ਤੂੰ ਤੇਜ਼ ਕਰਨੀ ਮੈਨੂੰ ਜ਼ਰੂਰ ਦੱਸ ਇੱਕ ਮੈਂ ਵੈਨ 'ਚ ਦੋ ਡਰਾਈਵਰ ਨਹੀਂ ਰਹਿ ਸਕਦੇ ਆਹੋ ਇੱਕ ਮੈਂ ਵੈਨ ਚ ਹਾਂ ਆਹਾ। ਉਹਦੀ ਵਜ੍ਹਾ ਹੈ ਕਿ ਜਿੰਨੇ ਚਲਾ ਰਿਹਾ ਨਾ ਜਿਹੜਾ ਨਾਲ ਬੈਠਾ ਨਾ ਡਰਾਈਵਰ ਉਹ ਆਪਣੀ ਡਰਾਈਵਿੰਗ ਸਕਿੱਲ ਦੇ ਹਿਸਾਬ ਦੇ ਨਾਲ ਦੇਖ ਰਿਹਾ ਕਿ ਇਹਨੂੰ ਐਂ ਨੂੰ ਕਰਨਾ ਚਾਹੀਦਾ ਸੀ ਤੂੰ ਇਹਨੇ ਐਂ ਨੂੰ ਕਦੋਂ ਕੋਈ ਯਾਰ ਐਂ ਨੂੰ ਮੋੜਨਾ ਸੀ ਯਾਨੀ ਦੋ ਡਰਾਈਵਰ ਹਮੇਸ਼ਾ ਰੌਲੇ 'ਚ ਰਹਿਣਗੇ ਕਿਉਂਕਿ ਉਹਦੀ ਆਪਣੀ ਸਾਈਕੀ ਆ ਉਹਦੀ ਡਿਸੀਜਨ ਲੈਣ ਦੀ ਉਹਦੀ ਆਪਣੀ ਸੋਚ ਹੈ ਡਿਸੀਜਨ ਦੀ ਉਹਦੀ ਆਪਣੀ ਹੁਣ ਦੋਵੇਂ ਦੇਖ ਰਹੇ ਨੇ ਇੱਕ ਚਲਾ ਰਿਹਾ ਉਹਨੇ ਆਪਣੇ ਹਿਸਾਬ ਨਾਲ ਡਿਸੀਜਨ ਲਿਆ ਦੂਜੇ ਦੇ ਹਿਸਾਬ ਨਾਲ ਇੰਜ ਲੈਣਾ ਚਾਹੀਦਾ ਸੀ ਉਹਨੂੰ ਪ੍ਰੋਬਲਮ ਆ ਇਦਾਂ ਹੀ ਆ। ਦੋ ਡਰਾਈਵਰ ਜਿਹੜੇ ਨਾ ਦੋ ਜਿਸ ਯਾਨੀ ਜਿੱਦਾਂ ਨਹੀਂ ਕਹਿੰਦੇ ਜਿੱਥੇ ਕਿਰਾਏ ਦਾ ਮਕਾਨ ਲਵਾਉਣਾ ਤੇ ਦੁਆ ਕਰੋ ਮਾਲਕ ਮਕਾਨ ਨਾਲ ਵਿੱਚ ਹੋਣ ਵਿੱਚ ਜਿੱਥੇ ਮਾਲਕ ਮਕਾਨ ਵਿੱਚ ਹੋਣਗੇ ਉੱਥੇ ਜ਼ਲਾਲਤ ਹੋਏਗੀ ਤੁਹਾਡੀ ਸਹੀ ਗੱਲ। ਤਾਜੀ ਸਾਡੇ ਗਲੇ ਦਾ ਵੀ ਸੋਚੋ ਨਾ ਕੋਈ ਜੱਟ ਬਤਾਵੇ ਕਹਿ ਪਹਿਲੇ ਕੁਝ ਸਿੱਖ ਨਾ ਸਿਖਾਓ ਕਹਿ ਸਾ ਸਾ ਆਹਾ ਸਾ ਗਾ ਮਾ ਦਾ ਨੀ ਸਾ ਹਾਂਜੀ ਗਿਆ ਸਾਰੇ ਸਾਰੇ ਬਸ ਸਾ ਗਾ ਮਾ ਦਾ ਨੀ ਸਾ ਆਗਾ ਆਹਾ ਸਹੀ ਕਹਦੇ ਸਾ ਗਾ ਮਾ ਦਾ ਨੀ ਸਾ ਸਾ ਨੀ ਧਾ ਨੀ ਧਾ ਮਾ ਗਾ ਸਾ ਗਾ ਮਾ ਦਾ ਨੀ ਸਾ ਸਾ ਨੀ ਧਾ ਧਾ ਤੂੰ ਤੇ ਸੌਦਾ ਜਾਂਦੇ ਤੁਸੀਂ बदला तो ऐसे बदला है कुछ रंगे गुलसिता ਵਾਹ 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 एक फूल पे बहार है एक फूल पे खिज़ां जिंदगी भर हम जुदाई का मुझे तड़पाएगा जिंदगी भर गम जुदाई का मुझे तड़पाएगा हर नया मौसम पुरानी याद लेकर आएगा जिंदगी भर गम जुदाई का मुझे ये राग है मालकौंस राग मालकौंस ਇਹ ਜਿਹੜੇ ਇਹ ਮਾਤਰੇ 8 ਇਸਤੇਮਾਲ ਹੋਏ ਜੀ 16 चा सात 7 ਮਾਤਰੇ ਇੱਕ ਕਿੱਧਰ ਗਿਆ ਇੱਕ ਕਿਤੇ ਗਿਆ ਸਾਨੂੰ ਸਿਗਨਲ ਇੱਕ ਸਿਗਨਲ ਲੈਣ ਗਿਆ ਚਲੋ ਜੀ ਹਾਂਜੀ ਜਨਾਬ ਬੋਰ ਹੋ ਰਹੇ ਆ ਨਹੀਂ। ਹੋਈ ਕੋਈ ਗੱਲ ਨੀ, ਕੋਈ ਗੱਲ ਨੀ। ਨੂੰ ਬਾਅਦ ਸਾਜੀ ਹਾਂ। ਅਗਰ ਕੋਈ ਗਾਇਕੀ ਦਾ ਮੌਕਾ ਮਿਲੇਗਾ ਕਿੱਧਰ ਚਲੋ ਜੀ ਤੁਸੀਂ ਹਾਂ ਚਲੋ ਸਾਥ ਦੇਣਾ ਮੈਂ ਜਿੱਥੇ ਮੈਂ ਕਹਿਣਾ ਨਾ ਜੀ ਦੇਖੋ ਜੀ ਜੇ ਗਾਣਾ ਸਾਥ ਵਾਲਾ ਆ ਤੇ ਦਵਾਂਗੇ ਨਹੀਂ ਤੇ ਤੂੰ ਕੱਲਾ ਹੀ ਆ ਭਾਈ ਐ ਸਾਡੇ ਵੀ ਨਾ ਪਵਾ ਦੀ ਚਲੋ ਸਾਹਮਣੇ ਕਿਸੇ ਦੇ ਉਹ ਬੋਲਾੜੋ ਸੰਗ ਦੀ ਦੁਨੀਆ ਤਾਂ ਚੋਰੀ ਚੋਰੀ ਦਿਲ ਮੰਗਦੀ ਸਾਹਮਣੇ ਕਿਸੇ ਦੇ ਉਹ ਬੋਲਾੜੋ ਸੰਗ ਉਹਨੇ ਕੋਸ਼ਿਸ਼ ਕਰਦੇ ਤੇ ਪਿੱਛੇ ਨਾ ਜਾਈ ਉਹਦੇ ਪਿੱਛੇ ਨਾ ਦੇਖ ਮੈਨੂੰ ਐਸੀ ਜਗ੍ਹਾ ਤੇ ਲੈ ਜਾਣਾ ਤੇਰੇ ਕੋਲ ਵਾਪਸ ਨਹੀਂ ਹੋ ਜਾਣਾ ਲਿਖਦੀ ਜੁੱਤੀ ਤੇ। ਸਾਨੂੰ ਚਿੱਠੀਆਂ ਨਾਲੇ ਲਿਖਦੀ ਰੋਜ਼ ਸਾਨੂੰ ਜੁੱਤੀ ਤੇ ਜਿੱਥੇ ਮੇਰਾ ਤਾਇਆ ਜਿੰਨੇ ਸਾਨੂੰ ਮਾਰ ਸੁੱਟਿਆ ਉਹਨੇ ਸਾਡਾ ਦਿਲ ਲੁੱਟਿਆ ਉਹ ਗੱਲਾਂ ਕਰਦੀ
ਨਾਲੋਂ ਮਿੱਠੀਆਂ ਜਿੰਨੇ ਸਾਡਾ ਬਾਹਰ ਜੀ ਯਾਰ ਕੀ ਮਹਿਫਲ ਦਾ ਰੰਗ ਹੀ ਬਦਲਤਾ ਹੈ ਮੈਂ ਕਹਿੰਦਾ ਤੂੰ ਤੇਰਾ ਆਪਣਾ ਵੀ ਭਾਵੇਂ ਬਦਲਿਆ ਪਿਆ ਮਹਿਫਲ ਨਾਲੋਂ। ਨਹੀਂ ਕਿਤੇ ਰਿਆਸਲ ਨੂੰ ਸੁਰ ਕਰਦਾ ਮੈਂ ਚਲੋ ਨਹੀਂ ਤੂੰ ਸੁਣਾ ਕੋਈ, ਫਿਰ ਆਪਣੇ ਚਲੋ ਸੁਣਾ ਜੀ, ਚੱਲ ਜਰਾ। ਅੱਲਾ ਮੈਨੂੰ ਮੇਰਾ ਨੂੰ ਸੁਣਾਈ ਓਏ ਨਹੀਂ ਮੈਂ ਯਾਰ ਜੋੜ ਸੁਣਾ ਆਹੋ ਯਾਰ ਕੋਈ ਹੋਰ ਕੋਈ ਸੁਣਾ ਕੋਈ, ਸੁਣਾ ਮੇਰਾ ਠੀਕ ਖਾਸ ਚੱਲ। ਹੋਤਾ ਦੁਨੀਆ ਵਿੱਚ ਚਲੋ ਇੱਕ ਮਿੰਟ ਲਓ ਜੀ ਹਾਂ ਚਲੋ। ਸੋਚ ਲੈ। ਇਹ ਹੁੰਦਾ ਤਾਈ ਸਿੰਗਰਾਂ ਦਾ ਰੌਲਾ। ਨਹੀਂ ਇਹਨਾਂ ਨੂੰ ਜਦੋਂ ਕਹਿੰਦਾ ਗਾਣਾ ਸੁਣਾਓ ਇਹਨਾਂ ਨੂੰ ਉਸ ਤੋਂ ਬਾਅਦ ਇਹਨਾਂ ਦੀਆਂ ਐਕਟਿੰਗਾਂ ਵੇਖਣ ਵਾਲੀਆਂ। ਆਇਆ ਜਦੋਂ ਤੁਸੀਂ ਉਸਤਾਦ ਜੀ ਤੁਹਾਡਾ ਦਿਲ ਬੋਰ ਹੋਵੇ ਸਾਨੂੰ ਗਾਣੇ ਦਾ ਤੁਸੀਂ ਆਰਡਰ ਲਾ ਦਿਓ। ਮੈਂ ਕਹਿੰਦਾ ਇਹੋ ਜਿਹੇ ਜਿਹੜੇ ਸਿੰਗਰ ਹੁੰਦੇ ਨਾ ਤਾਈ, ਇਹ ਹੁਣ ਤੁਸੀਂ ਮਹਿਫਲ ਬੈਠੀ ਪਹਿਲੇ ਇਹਨੇ ਸੁਣਾਇਆ ਫਿਰ ਇਹਨੇ ਤੇ ਹੁਣ ਮੇਰਾ ਜਿਹੜਾ ਹਾਸਲੇ ਮਹਿਫਲ ਆ ਜਾਂ ਜਿਹੜਾ ਸੌਰੀ ਜਿਹੜਾ ਮੇਜ਼ਬਾਨ ਆ ਹਾਂਜੀ ਉਹਨੇ ਦੇਖਿਆ ਕਿ ਯਾਰ ਇਹਨੂੰ ਵੀ ਥੋੜਾ ਜਿਹਾ ਸ਼ੌਕ ਆ, ਚਲੋ ਸਾਰਿਆਂ ਨੇ ਸੁਣਨਾ ਤੇ ਹੁਣ ਤੂੰ ਮੈਨੂੰ ਕਹਿਣਾ ਕਿ ਤੂੰ ਵੀ ਸੁਣਾ ਪੁੱਤ ਕੁਛ, ਬਸ ਇੰਨਾ ਕਹਿਣਾ ਤੂੰ। ਤੇ ਹੁਣ ਸਾਰੇ ਮੇਰੇ ਸੀਨੀਅਰ ਬੈਠੇ ਤੇ ਉਹਨੇ 35 ਮਿੰਟ ਕਿੱਦਾਂ ਲਾਉਣੇ ਸ਼ੁਰੂ ਕਰਨ ਲੱਗਾ। ਚੱਲ ਜਰਾ। ਚੱਲ ਪੁੱਤਰ ਤੂੰ ਵੀ ਸੁਣਾ ਕੁਛ ਯਾਰ। ਨਹੀਂ ਉਸਤਾਦ ਜੀ ਮੈਂ ਨਹੀਂ ਸੁਣਾ ਨਹੀਂ ਮੈਂ ਯਾਰ ਤੈਨੂੰ ਮੈਂ ਜੋ ਕਹਿ ਰਿਹਾ ਉਸਤਾਦ ਜੀ ਨਹੀਂ ਮੈਨੂੰ ਨਹੀਂ, ਮੈਂ ਐਡੇ ਵੱਡੇ ਲੋਕਾਂ ਨੂੰ ਉਹ ਯਾਰ ਕੋਈ ਨਹੀਂ ਯਾਰ ਤੂੰ ਸੁਣਾ। ਚਲ ਕੋਈ ਨਹੀਂ ਯਾਰ ਕੋਈ ਨਹੀਂ ਥੋੜਾ ਜਿਹਾ ਸੁਣਾ ਨਹੀਂ ਉਸਤਾਦ ਜੀ ਮੈਂ ਤੁਹਾਡੇ ਉਹ ਯਕੀਨ ਚੱਲ ਇੰਨੇ ਜਾਣੇ ਕਹਿਣ ਹੁਣ ਸੁਣਾ ਦੇਈਦਾ ਭਈਆ। ਤੈਨੂੰ ਮੈਂ ਕਹਿੰਦੇ ਯਾਰ ਕੋਈ ਗੱਲ ਨਹੀਂ ਆਪਣੇ ਹੀ ਸਾਰੇ ਜੀ ਬੈਠੇ ਸੁਣਾਓ। ਹੁਣ ਉਹਨੇ ਇੱਧਰ ਵੀ ਵੇਖਣਾ ਵਾ ਕਿ ਉਹਨੂੰ ਮੈਂ ਸੁਣ ਰਿਹਾ। ਤੂੰ ਬਣਾ ਜੀ ਕੀ ਸੋਰਾ। ਕੀ ਸੋਚ ਦੂਸਰਾ ਕਾਲਾ ਦੱਸਣਾ ਵਾ ਸੁਣਾਓ ਬੇਟਾ ਜੀ। ਅੱਛਾ ਹੁਣ ਤੂੰ ਕਹਿਣਾ ਉਹ ਜਿਹੜਾ ਤੂੰ ਇੱਕ ਵਾਰੀ ਅੱਗੇ ਉੱਥੇ ਫਲਾਂ ਜਗ੍ਹਾ ਤੇ ਸੁਣਾਇਆ ਸੀ। ਜਿਹੜਾ ਬੇਟਾ ਤੁਸੀਂ ਉੱਥੇ ਨਹੀਂ ਸੀ ਗਾਇਆ ਉਹ ਸਾਦਿਕ ਦੀ ਬੈਠਕ ਦੇ ਵਿੱਚ, ਉਹ ਸੁਣਾਓ ਜ਼ਰਾ। ਅਜੀ ਜੀ ਹਾਂਜੀ ਉਹ ਸੁਣਾਓ ਪਹਿਲਾ ਬੇਟਾ ਸਵੇਦ ਦਾ ਰੰਗ ਐਂ ਗਾਣਾ ਚੇਂਜ ਹੋਇਆ ਨਾ ਤਾਂ ਸੁਰ ਚੇਂਜ ਪਹਿਲਾ ਸਵੇਦ ਹੋ ਗਿਆ ਸਰ। ਮੈਂ ਯਾਦ ਕੋਈ ਗੱਲ ਕਰ, ਨਹੀਂ, ਕਰ। ਸ਼ੁਰੂ ਕਰੋ ਖੈਰ। ਮਾਸ਼ਾਅੱਲਾ ਸੁਣਾ ਯਾਰ ਸੁਣਾ ਵੱਡੇ ਐ ਹੁਣ ਅੱਗੋਂ 10 ਮਿੰਟ ਉਹਨੇ ਇੱਕ ਟਰੈਕ ਸ਼ੁਰੂ ਕਰਨਾ ਵਾ। ਤੁਸੀਂ ਵੱਡੇ ਲੋਕ ਹੋ ਅੱਲਾ ਖੈਰ। ਮਾਸ਼ਾਅੱਲਾ ਤੁਸੀਂ ਇਹ ਸਾਡੀ ਤੁਹਾਡੀਆਂ ਜੁੱਤੀਆਂ ਦਾ ਸਦਕਾ ਸਾਡੀ ਹਿੰਮਤ ਹੀ ਨਹੀਂ ਗਈ ਕਿ ਅਸੀਂ ਆਪ ਹੀ ਤੁਹਾਡੇ ਅੱਗੇ ਕਰੀਏ ਜੇ ਤੁਸੀਂ ਸਹੀ ਪੁੱਛੋ ਤੇ। ਨਹੀਂ ਕੋਈ ਨਹੀਂ ਅਸੀਂ ਨਾਲ ਤੇ ਹੁਣ ਤੁਸੀਂ ਇਹ ਕਹੀ ਜਾ ਰਹੇ ਨਾਲ ਨਹੀਂ ਤੂੰ ਸ਼ੁਰੂ ਕਰ ਤੇ ਮੈਂ ਨਹੀਂ ਕਰਨਾ ਸ਼ੁਰੂ। ਤੁਸੀਂ ਕਹੀ ਜਾਂਦੇ ਨਹੀਂ ਤੂੰ ਸ਼ੁਰੂ ਕਰ। ਤੁਹਾਡੀਆਂ ਜੁੱਤੀਆਂ ਦਾ ਸਦਕਾ ਯਕੀਨ ਕਰੋ ਨਹੀਂ ਕਿ ਬੇਟਾ ਸ਼ੁਰੂ ਕਰੋ ਕੋਈ ਨਹੀਂ ਅੱਲਾ ਖੈਰ। ਨਹੀਂ ਜੀ ਮੇਰੇ ਚ ਨਹੀਂ, ਮੈਂ ਸ਼ੁਰੂ ਕੀ ਬਸ ਮੈਂ ਤੁਹਾਡੇ ਕਹਿਣ ਤੇ ਆ। ਕੁਛ ਨਹੀਂ, ਔਰ ਮਾਸ਼ਾਅੱਲਾ ਇੱਧਰ ਥੋੜਾ ਦੇਖੋ ਜਿਹਾ ਚਲੋ ਸਾਈ ਹੋਣੀ ਵੱਡੇ ਇਹਨਾਂ ਦੇ ਮੈਂ ਸੁਣਿਆ ਉਹਨਾਂ ਨੂੰ। ਮੈਂ ਯਕੀਨ ਕੋ ਮੇਰੇ ਹੱਥ ਪੈਰ ਕੰਬ ਰਹੇ ਨੇ ਕਿ ਮੈਂ ਕੋਈ ਗੱਲ ਆਪ ਨਹੀਂ, ਕੋਈ ਗੱਲ ਤੁਹਾਡੇ ਚਲੋ, ਸਾਹਮਣੇ ਬੇਟਾ ਕਰੋ ਸ਼ੁਰੂ। ਤੁਸੀਂ ਰਿਦਮ ਦੇ ਮਤਲਬ ਘਰਾਣਾ ਹੈ ਰਿਦਮ ਦਾ ਤੇ ਇਹਨਾਂ ਦੇ ਸਾਹਮਣੇ ਅਸੀਂ ਮੁਹੱਬਤ ਸੁਣਾ ਦੇ ਕੁਛ। ਪੁੱਤਰ ਤੂੰ ਗਾ ਕੋਈ ਗੱਲ ਨਹੀਂ ਹੈ ਸਾਰੇ ਆਪਣੇ ਜੀ ਨੇ ਬੈਠੇ ਵੱਡੇ ਨੇ ਤੇਰੇ ਸੁਣਾ। ਇੱਥੇ ਕੋਈ ਫਨਕਾਰ ਨਹੀਂ। ਅੱਛਾ ਹੁਣ ਉਹਨੇ ਜਿਹੜੀ ਤੂੰ ਫਰਮਾਇਸ਼ ਕੀਤੀ ਉਹ ਵੀ ਮਿੱਟੀ ਕਰਤੀ, ਜਿਹੜਾ ਪਹਿਲੇ ਦੂਜਾ ਕਾਲਾ ਲਗਾਇਆ ਉਹ ਵੀ ਤੇ ਹੁਣ ਅਗਲੀ ਗੱਲ ਹੁਣ ਸੁਣੀ। ਆਪਣਾ ਠੀਕ ਹੈ ਜੀ ਸੁਣਾਓ ਬੇਟਾ। ਚਲੋ ਮੈਂ ਫਿਰ ਛੋਟੀ ਜੀ ਉਸਤਾਦਾਂ ਦੀ ਚੀਜ਼ ਆ ਜੀ ਉਸਤਾਦਾਂ ਦੀ ਮਾੜੀ ਜੀ ਮਤਲਬ ਕਿ ਤੀਸਰਾ ਜੀ ਬਿਸਮਿਲ੍ਲਾ। ਐਮ ਤੀਸਰਾ ਸਵੇਦ ਹੋ ਗਿਆ ਬਾਜੀ ਇਹਨਾਂ ਨੂੰ ਪੜਾਈ ਜਾ ਰਹੇ ਤੀਸਰਾ ਸਵੇਦ। ਠੀਕ ਹੈ ਨਾ ਤੇ ਇਹ ਹੁਣ ਸਾਰਾ ਕੁਝ ਕਰਨ ਤੋਂ ਬਾਅਦ ਤੀਸਰਾ ਸਵੇਦ। ਬਹੁਤ ਸੀ ਬੇਟਾ। ਮਾਦਰਾ ਜੀ ਮੈਂ ਦੱਸਦਾ ਤੁਹਾਨੂੰ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਕਿ ਇਹ ਮੈਂ ਨਾ ਮਤਲਬ ਮੈਂ ਬਿਲਕੁਲ ਕੋਈ ਰਿਆਜ਼ਤ ਵੀ ਨਹੀਂ, ਕੋਈ ਐਸਾ ਮੈਂ ਸਿੰਗਰ ਨਹੀਂ। ਹਾਂਜੀ। ਠੀਕ ਹੈ ਕੋਈ ਨਹੀਂ ਨਹੀਂ ਅੱਛਾ ਕਰ ਰਹੇ ਹੋ। ਚਲੋ, ਕਾਫੀ ਤੁਹਾਨੂੰ ਸੁਣਾਵਾਂ ਕਾਫੀ ਕਾਫੀ ਸੁਣਾ ਦਿਓ ਖੈਰ। ਪਹਿਲਾ ਕਾਲਾ ਇਦਾਂ ਹੀ ਆਪਾਂ ਕਾਫੀ ਦਾ ਬੋਲੀਆ ਲਗੇ ਸਾਈਂ ਹੁਣੀ ਕਿਸੇ ਦੌਰ 'ਚ ਗਾਉਂਦੇ ਹੁੰਦੇ ਸੀ ਜੀ 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 ਤੇ ਬਸ ਉਹਨਾਂ ਦੇ ਕਦਮਾਂ 'ਚ ਬਹਿ ਕੇ ਥੋੜੀ ਬਹੁਤ ਇੱਕ ਸਮਾਤ ਅੱਲਾ ਇੱਕ ਖੈਰ। ਹਲਕਾ ਜਿਹਾ ਉਹਨਾਂ ਦੀ ਇੱਕ ਸਤਾਈ ਅੰਤਰਾ ਸੀ। ਅੱਲਾ ਖੈਰ ਬੇਟਾ। ਸ਼ੁਰੂ ਕਰੀਏ। ਤੂੰ ਹੁਣ ਤੂੰ ਕਹਿਣਾ ਕਿ ਨਹੀਂ ਸਾਈਂ ਹੁਣੀ ਉਹ ਵੀ ਸੁਣਾਉਂਦੇ ਹੁੰਦੇ ਸੀ ਇੱਕ ਉਹਨਾਂ ਦੀ ਉਸਤਾਦ ਸਲਾਮਤ ਅਲੀ ਦੀ ਵੀ ਸੁਣਾਉਂਦੇ ਹੁੰਦੇ ਸੀ। Composition। ਹਾਂ ਤੇ ਉਹ ਸਾਈਂ ਹੁਣੀ ਸੁਣਾਉਂਦੇ ਹੁੰਦੇ ਸੀ ਤੇ ਉਹ ਬਸ ਉਹਨਾਂ ਦੀ ਇੱਕ ਉਹ ਸਾਈਂ ਹੁਣੀ ਕੋ ਵੀ ਸੁਣਾਉਂਦੇ ਸੀ ਕਿ ਉਸਤਾਦ ਸਲਾਮਤ ਅਲੀ ਦੀ ਕੰਪੋਜੀਸ਼ਨ। ਹਾਂਜੀ ਹਾਂਜੀ ਉਹ ਚੌਥਾ ਸਫੈਦ ਤੇ ਇਹਨੇ ਆ ਕੀਤਾ ਵਾ ਤੇ ਅਜ਼ਾਨ ਹੁੰਦੇ ਇਹ ਉਧਰੋਂ ਅਜ਼ਾਨ ਹੋ ਗਈ। ਉੱਥੇ ਕੀ ਮੀਟਿੰਗ ਹੋ ਗਿਆ 26 ਮਿੰਟ ਲਾਤੇ ਨੇ ਬੱਚੇ ਨੇ ਔਰ ਬੱਚਾ ਚਾਰੇ ਵੱਡੇ ਉਸਤਾਦ ਕਹਿ ਰਹੇ ਉਹਨਾਂ ਨੂੰ ਕਿਤੇ ਨਹੀਂ ਗਿਣ ਰਿਹਾ। ਅਦਬ ਦੇ ਵਿੱਚ ਉਹਨਾਂ ਨੂੰ ਮਿੱਟੀ ਕਰੀ ਜਾ ਰਿਹਾ ਚਾਰਾਂ ਨੂੰ ਕਿ ਨਹੀਂ ਜੀ ਨਹੀਂ ਜੀ ਨਹੀਂ ਵੀ ਤੁਹਾਨੂੰ ਉਹਨਾਂ ਨੇ ਕਿਹਾ ਸੁਣਾ ਤੂੰ ਸ਼ੁਰੂ ਕਰ ਦੇ। ਉਸੇ ਟਾਈਮ ਆਹੋ ਤੇ ਜੇ ਤੂੰ ਕਹਿਤਾ ਨਹੀਂ ਤੇ ਫਿਰ ਤੂੰ
ਜੇ ਸੁਣਾਵੇਂ ਜੋ ਮਰਜ਼ੀ ਕਹੀ ਜਾਣ ਹਾਂ। ਫਿਰ ਕਹ ਨਹੀਂ ਸੁਣਾਉਣਾ ਮੈਂ ਨਹੀਂ ਸੁਣਾਉਣਾ ਹੈ ਉਸਤਾਦ ਜੀ ਉਸਤਾਦ ਜੀ ਤੁਹਾਡੇ basically ਖਾਨਦਾਨ ਦੀ ਸੁਲਾਹ ਵਾਲਾ ਹਿਸਾਬ ਹੈ। ਉਦੋਂ ਇਹ ਕਈ ਹੁੰਦੇ ਨੇ ਵਿਆਹਾਂ ਤੇ ਨਾ ਅਕਸਰ ਅੱਗੇ ਵੀ ਮੈਂ ਪਤਾ ਨਹੀਂ ਗੱਲ ਸੁਣੀ ਵਿਆਹਾਂ ਦੇ ਅਕਸਰ ਕਰੈਕਟਰ ਹੁੰਦੇ ਨੇ ਕਿ ਵਿਆਹਾਂ ਦੇ ਬੱਚੇ ਡਾਂਸ ਕਰ ਰਹੇ ਨੇ ਹਾਂਜੀ ਬੱਚੇ ਨਾ ਉੱਠ ਕੇ ਆਪਣੇ ਘਰ ਵਾਲੇ ਤੇ ਹੁਣ ਸਾਰਿਆਂ ਨੂੰ ਪਤਾ ਕਿ ਇਹ ਕਰੈਕਟਰ ਜਿਹੜਾ ਨਾ ਬਹੁਤ ਤੇਜ਼ ਆ ਡਾਂਸ 'ਚ ਔਰ ਮਤਲਬ ਇਹ ਥੋੜਾ ਜਿਹਾ ਨਾ ਪ੍ਰੋਫੈਸ਼ਨਲ ਵਾਲੇ ਪਾਸੇ ਵੀ ਆ ਤੇ ਇਹ ਜਦੋਂ ਵਿਆਹ ਤੇ ਪੂਰਾ ਹੋ ਕੇ ਬੈਠਾ ਐ ਕਰਕੇ ਤੇ ਉਹਨਾਂ ਨੂੰ ਕਿਹਾ ਸਰ ਓਏ ਨੁਮਾਨ ਭਾਈ ਉਹ ਨਹੀਂ ਭਾਜੀ ਨਹੀਂ ਉਹ ਨਹੀਂ ਯਾਰ ਨਹੀਂ ਓਏ ਹੁੰਦਾ ਹੀ ਨਹੀਂ ਹੁਣ ਇਹ ਵੀ ਡਰ ਹੈ ਕਿ ਖਾਪਣਾ ਪਾ ਹਾਂ। ਨਹੀਂ ਉਹ ਨਹੀਂ ਯਾਰ ਅੰਮੀ ਹੋਣੀ ਸਾਰੇ ਕੀ ਹੋ ਗਿਆ ਓਏ ਆ ਯਾਰ ਨੁਮਾਨ ਅਸੀਂ ਵੀ ਤੇ ਲੱਗੇ ਆ ਯਾਰ ਕੀ ਗੱਲ ਹੋਈ ਓਏ ਨੁਮਾਨ ਬੜਾ ਅੱਛਾ ਨੱਚਦਾ ਹੈ ਉਰੇ ਆ ਓ ਯਾਰ ਤੈਨੂੰ ਕਹਿ ਵੀ ਰਿਹਾ ਯਾਰ ਹਟ ਜਾ ਯਾਰ ਨਾ ਕਰਨ ਲੱਗੇ ਤੇ ਮੈਨੂੰ ਨਹੀਂ ਯਾਰ ਮੇਰਾ ਨਹੀਂ ਉਹ ਦਫ਼ਤਰ ਵਾਲੇ ਵੀ ਲੋਕ ਗੈਸਟ ਆਏ ਨੇ ਸਾਰੇ ਬੈਠੇ ਨੇ ਤੇ ਹੁਣ ਉਹਨੇ ਜਦੋਂ ਬਹੁਤਾ ਕਹਿਤਾ ਨਾ ਕਿ ਨਹੀਂ ਉਹਨੂੰ ਪਤਾ ਲੱਗ ਗਿਆ ਨਾ ਕਿ ਹੁਣ ਸੁਣਾਉਣਾ ਹੀ ਪੈਣਾ ਡਾਂਸ ਕਰਨਾ ਪੈਣਾ ਤੇ ਉਹਨੇ ਜੇਬ ਚੋਂ ਕੱਢਿਆ ਸਾਊਂਡ ਵਾਲੇ ਕੋ ਜਾ ਕੇ ਇਹਦੀ ਬੀ ਸਾਈਡ ਦਾ ਨਾ ਦੂਸਰਾ ਗਲਾ ਕੇਸਰ ਵੀ ਜੇਬ ਚੋਂ ਕੱਢੇਗਾ ਜਿਹੜਾ ਪਹਿਲੇ ਕਹਿ ਰਿਹਾ ਕਰੈਕਟਰ ਇਹਨੂੰ ਇੰਨੀ ਤਿਆਰੀ ਨਾ ਕਰਵਾਇਆ ਹੁੰਦਾ ਉਹਨੂੰ ਪਤਾ ਹੋਵੇ ਕਰਨਾ ਹੀ ਕਰਨਾ ਜਾ ਤੁਸੀਂ ਮਹਿਫਲ 'ਚ ਬੈਠਾ ਮੈਨੂੰ ਕਿਸੇ ਨੇ ਕਿਹਾ ਪੁੱਤ ਸੁਣਾ ਕੁਛ ਤੇ ਮੈਨੂੰ ਜੋਨ ਦਾ ਮੈਂ ਕਹਾਂ ਜੀ ਜ਼ਰੂਰ ਸਰ ਤੁਸੀਂ ਇੱਕ ਵਾਰੀ ਕਹਿਤਾ ਖਤਮ okay। ਮੈਨੂੰ ਆਵੇ ਨਾ ਆਵੇ ਤੁਸੀਂ ਕਹਿਤਾ ਸੁਣਾ ਤੇ ਮੈਂ ਸੁਣਾਉਣਾ ਬਿੰਗਾ ਸਿੰਦਾ ਸੁਣਾ ਤੇ ਜੇ ਮੈਂ ਕਹਤਾ ਨਹੀਂ ਉਸਤਾਦ ਜੀ ਮੈਂ ਇਹਨੇ ਜੋਗਾ ਨਹੀਂ ਤੇ ਫੇਰ ਹੀ ਬਣ ਤੇ ਫਿਰ ਤੂੰ ਬਾਅਦ ਚ ਕਿਦਾਂ ਹੁਣ ਤੂੰ ਇਹਨੇ ਜੋਗਾ ਜੋ ਨਹੀਂ ਤੇ ਬਾਅਦ ਚ ਆ ਵੀ ਤੂੰ ਪੂਰੇ ਕਾਲੇ ਪੀਲੇ ਨੀਲੇ ਦੱਸ ਕੇ ਕਰ ਰਿਹਾ ਸਹੀ ਹੈਨਾ ਇਦਾਂ ਹੀ ਹਾਂ। ਬੇਸਿਕਲੀ ਉਸਤਾਦ ਜੀ ਨੋਨੀ ਕੋ ਨਾ ਕਲੈਕਸ਼ਨ ਘੱਟ ਆ ਵਿਚਾਰੇ ਕੋ ਤੇ ਪਤਾ ਮੇਰੇ ਵਰਗਾ ਉਸਤਾਦ ਦਾ ਬੈਠਾ ਹੋਇਆ ਨਾ ਤੇ ਮੈਂ ਉਹਨੂੰ ਕਹਾਂ ਹੁਣ ਤੂੰ ਆ ਸ਼ਾਗਿਰਦ ਮਤਲਬ ਸ਼ਾਗਿਰਦ ਕੀ ਕਿ ਤੁਹਾਡਾ ਜੂਨੀਅਰ ਆ ਤੇ ਉਸਤਾਦ ਇਦਾਂ ਦਾ ਫਿਰ ਤੂੰ ਕਹਿਣਾ ਨਹੀਂ ਉਸਤਾਦ ਜੀ ਤੁਹਾਡੇ ਅੱਗੇ ਇਹ ਬਣ ਯਾਰ ਇਹ ਬੱਚਾ ਬੜਾ ਅੱਛਾ ਗਾਉਂਦਾ ਹੈ ਪਤਾ ਤੈਨੂੰ ਹਾਂ ਬੜਾ ਅੱਛਾ ਪੁੱਤ ਸੁਣਾ ਕੁਛ ਨਹੀਂ ਉਸਤਾਦ ਜੀ ਤੁਹਾਡੇ ਚਲੋ ਰਹਿਣ ਦਿਓ ਨਹੀਂ ਉਹਨੇ ਨਹੀਂ ਉਹਨੇ ਕਹਿਤਾ ਤੇ ਉਹਨੇ ਨਹੀਂ ਉਹਨੇ ਨਹੀਂ ਸੁਣਾਉਣਾ ਪੁੱਤ ਨਹੀਂ ਪੁੱਤ ਬਸ ਰਹਿਣ ਦੇ ਜਦੋਂ ਤੂੰ ਸੁਣਾਉਣਾ ਹੀ ਨਹੀਂ ਮਤਲਬ ਇਹ ਗੱਲ ਤੂੰ ਕਰਤੀ ਤੇ ਬਸ ਠੀਕ ਹੈ ਰਹਿਣ ਦੇ ਸਿੱਧੇ ਪੈ ਗਿਆ ਹਾਂ ਬਸ ਠੀਕ ਹੈ ਤੇ ਉਹ ਹੁਣ ਪੌਣੇ 4 ਘੰਟੇ ਉਸ ਮਹਿਫਲ 'ਚ ਸਿਰਫ ਇਸ ਕਰਕੇ ਬੈਠਾ ਹੁੰਦਾ ਕਿ ਮੇਰੇ ਕੋਲ ਸੁਣਨਗੇ ਢਿੱਡੋਂ ਇਸ ਕਰਕੇ ਬੈਠਾ ਹੁੰਦਾ ਹੈ ਨਹੀਂ ਸੁਣਦੇ ਅੱਲਾ ਦੀ ਕਸਮ ਹੈ ਜੈਨੂਇਨ ਗੱਲ ਕਰ ਰਿਹਾ ਸਹੀ ਗੱਲ ਹੈ ਸਰ ਕਿ ਇਹੋ ਜਿਹੀ ਮਹਿਫਲ 'ਚ ਇਦਾਂ ਦਾ ਮੇਰੇ ਵਰਗਾ ਤਾਈ ਬੱਚਾ ਬੈਠਾ ਹੀ ਇਸ ਤੋਂ ਹੁੰਦਾ ਕਿ ਮੈਨੂੰ ਗਾਣੇ ਦਾ ਕਹਿਣ ਹਾਂ ਮੈਂ ਸੁਣਾਉਂਗਾ ਲੇਕਿਨ ਉਹ ਨਹੀਂ ਤੇ ਕਹਿੰਦੇ ਜਦੋਂ ਅੱਗੋਂ ਆਇਆ ਕਰਕੇ ਉਹਨੂੰ ਮਿੱਟੀ ਕਰ ਦੋ ਤੇ 4 ਘੰਟੇ ਜ਼ਾਇਆ ਕਰਦੇ ਸੀ ਉਹਨੂੰ ਕਹਿੰਦਾ ਨਹੀਂ ਪੁੱਤਰ ਜਦੋਂ ਉਹਨੇ ਕਹਿਤਾ ਤੇ ਫਿਰ ਉਹਨੇ ਕਹਿਤਾ ਜ਼ਾਹਰੀ ਗੱਲ ਆ ਮੈਂ ਉਸਤਾਦ ਆ ਉਹਨੇ ਮੈਨੂੰ ਹੀ ਕਹਿਤਾ ਕਿ ਮੈਂ ਨਹੀਂ ਸੁਣਾਉਣਾ ਤੇ ਮੈਂ ਦੁਬਾਰਾ ਨਹੀਂ ਇਹਨੂੰ ਕਹਿਣਾ ਨਹੀਂ ਬਸ ਮਿੱਟੀ ਤੇ ਹੁਣ ਉਹ ਬਾਹਰ ਜਾ ਕੇ ਕਿਉਂ ਨਹੀਂ ਸੁਣਾਉਂਦਾ ਗਲਤੀ ਹੋ ਗਈ ਗਲਤੀ ਹੋ ਗਈ ਹਾਂ ਬਾਸ਼ ਨੂੰ ਵੀ ਨਹੀਂ ਜਾਣਾ ਕਿ ਬਿਮਾਰੀ ਨਾ ਤੇ ਨੈਕਸਟ ਮਹਿਫਲ ਜਦੋਂ ਮੈਂ ਇਹਨਾਂ ਕਹਿਣਾ ਸੁਣਾ ਤੇ ਉਹਨੇ ਕਹਾਂ ਉੱਥੋਂ ਹੀ ਜਿਹੜੇ 4 ਘੰਟੇ ਜ਼ਾਇਆ ਹੋਣੇ ਸਹੀ ਗੱਲ ਸੋਚ ਗਾਣਾ ਨਹੀਂ ਨਹੀਂ ਚੱਲ ਸੁਣਾ ਮੈਂ ਸ਼ੁਰੂ ਹਾਂ ਤੂੰ ਕੀ ਜਾਣੇ ਸਾਰੇ ਇਸ਼ਕ ਦੀ ਕਰਨਾ ਏ ਵਡਿਆਈਆਂ ਓ ਤੂੰ ਕੀ ਜਾਣੇ ਸਾਰੇ ਇਸ਼ਕ ਦੀ ਕਿਉਂ ਕਰਨਾ ਏ ਵਡਿਆਈਆਂ ਇਸ਼ਕ ਦੇ ਬਦਲੇ ਸ਼ਮਸ ਜਿਹਾ ਨੇ ਇਸ਼ਕ ਦੇ ਬਦਲੇ ਸ਼ਮਸ ਜਿਹਾ ਨੇ ਉੱਠੀਆਂ ਖੱਲਾ ਲੋਹਾਇਆ ਤੂੰ ਕੀ ਜਾਣੇ ਸਾਰੇ ਇਸ਼ਕ ਦੀ ਕਿਉਂ ਕਰਨਾ ਏ ਵਡਿਆ 27,000 Yo, butter! ਉਹ ਪਹਿਲਾਂ ਚਾੜੇ ਇਸ਼ਕ ਹੁਲਾਰੇ ਮੁੜ ਪਟ ਖਾ ਕੇ ਜ਼ਮੀਨ ਤੇ ਮਾਰੇ ਦਿੱਤੇ ਨੇ ਸਭ ਨੂੰ ਲਾਰੇ ਵਿੱਚ ਖੁਦਾਇਆ ਇਸ਼ਕ ਦੇ ਬਦਲੇ
ਦੀ ਤੂੰ ਕਰਨਾ ਏ ਵਡਿਆ ਵਾਹ 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 ਵਾਹ। ਲਓ ਜੀ ਇੱਕ ਵਾਰੀ ਨਾ ਸਿਰਫ ਬਾਜੇ ਤੇ ਬੱਟ ਨੂੰ ਸੁਣਦੇ ਬੱਟ ਦਾ ਤੇ ਇਹਦਾ ਐਸਨ ਦਾ ਮਜ਼ਾ ਲੈਣਾ। ਚਲੋ ਜੀ ਚੇਂਜ ਦੁਬਾਰਾ ਹੁਣ ਬੱਟ ਚੇਂਜ ਕਰਾ ਚੜ ਕੇ ਦੁਬਾਰਾ ਇਸ਼ਕ ਦੇ ਬੱਤੇ ਇਹ ਜਿਵੇਂ ਹੁਣ ਜੀ ਵਾਪਸ ਨਹੀਂ ਬੜਾ ਦਿੱਤੇ ਉਹਨੇ ਦੁਬਾਰਾ ਸਾਮੀ ਤੰਤਰ ਕਰਦਾ ਹੀ ਨਹੀਂ ਬੜਾ ਨਹੀਂ ਦਿੱਤੀ ਚਲੋ ਤੇ ਬਦਲੇ ਤੇ ਕਿਹੜਾ ਇਸ਼ਕ ਦੇ ਬਦਲੇ क्या कहने असर भाई ਉਸਤਾਦ ਜੀ ਕੋਈ ਫਰਮਾਇਸ਼ ਕਰ ਸਕਦੇ हाँ जी ਉਹ ਜੀਤ ਫਿਲਮ ਦਾ ਨਹੀਂ ਤੂੰ ਧਰਤੀ पे चाहे जहां भी रहेगी ਆਹੋ ਬਟ ਸਾਹਿਬ ਕੋ ਢੋਲਕ ਜ਼ਰਾ ਉਹ ਹਦਾਇਤ ਨੇ ਵੀ ਆਉਂਦੇ ਆ ਨਜ਼ਰ ਦੇਾਂਗੇ ਉਸਤਾਦ ये ਜੀ याद सुने तू ਤੂੰ तू धरती पे चाहे जहां भी रहेगी, ये तेरी खुशबू से पहचान लूंगा अगर हो जाएगी मेरी हो जाएगी मेरी आंखें, तुझे तेरी खुशबू से पहचान लूंगा तू तुमसे प्यार नहीं बात सजना मैं अपनी बना ले क्या काम कर ਅੱਛਾ ਇਹੀ ਮੈਂ ਗੱਲ ਕਹੀ ਸੀ ਨਾ ਦੇਖੋ ਜਦੋਂ ਮੈਂ ਪਹਿਲੇ ਕਹਿਣਾ ਤਾਂ ਅੱਛਾ ਜੀ ਆ ਤੇ ਹੁਣ ਪੂਰਾ ਪ੍ਰੋਗਰਾਮ ਲਵੇਟਿਆ ਉਹਨੂੰ ਵੀ ਦੱਸ ਰਿਹਾ ਹਾਂਜੀ ਆਓ ਜੀ ਕੈਸਾ ਖੁੱਲ ਕੇ ਐ ਹੁੰਦਾ ਰੌਲਾ ਚਲੋ ਜੀ ਨਿਤੇਸ਼ ਦਾ ਜੀ ਇੱਕ ਗਾਣਾ ਹੈਗਾ ਸਜਣਾ ਮੈਨੂੰ ਆਪਣੀ ਬਣਾ ਆਣੀਆਂ ਮੈਨੂੰ ਭਲੇ ਨਾਲੇ ਲਾਲੇ ਹੱਥ ਤੇ ਜੋੜਾ ਮੈਨੂੰ ਤੇਰੀਆਂ ਲੋੜਾਂ ਜਿਹੜੀ ਵੀ ਜਾਣਿਆ ਦੀ ਕਰਨ ਵਾਲਾ ਸਜਣਾ
ਉਹ ਯਾਰ ਖਾਲੀ ਜਗ੍ਹਾ ਵਾ ਚਲੇ 1 2 3 ਸਟਾਰਟ ਮੈਂ ਜ਼ਰਾ ਮਿੱਟੀ ਦਾ ਤੇ ਤੇਰੀ ਸ਼ਾਨ ਉਚੇਰੀ ਆਹਾ ਮੈਂ ਜ਼ਰਾ ਮਿੱਟੀ ਦਾ ਤੇ ਤੇਰੀ ਸ਼ਾਨ ਉਚੇਰੀ ਆਪਣੀ ਕਹਿ ਕੇ ਇੱਕ ਵਾਰੀ ਤਕਦੀਰ ਬਦਲ ਦੇ ਮੇਰੀ ਇਸ਼ਕ ਦੇ ਗੁੜੇ ਅੱਜ ਰੰਗ ਚੜਾ ਲੈ ਸੱਜਣਾ ਮੈਨੂੰ ਆਪਣੀ ਬਣਾ ਲੈ ਕਾਰਡ ਦੇਖਦਾ ਬਾਬਾ ਤੂੰ ਕਾਰਡ ਦੇਖ ਹਾਂ ਕੀ ਦੇਖ ਲਓ ਤੂੰ ਤੇਰੇ ਨਾਲ ਧਿਆਨ ਨਾ ਕਰ ਅੱਛਾ ਤੂੰ ਆਪਣਾ ਗਾਈ ਜਾ ਰਿਦਮ ਚ ਬਸ ਓ ਮੈਂ ਜ਼ਰਾ ਮਿੱਟੀ ਦਾ ਤੇ ਤੇਰੀ ਸ਼ਾਨ ਉਚੇਰੀ ਆਪਣੀ ਕਹਿ ਕੇ ਇੱਕ ਵਾਰੀ ਤਕਦੀਰ ਬਦਲ ਦੇ ਮੇਰੀ ਇਸ਼ਕ ਦੇ ਗੁੜੇ ਰੰਗ ਚੜਾ ਲੈ ਸੱਜਣਾ ਮੈਨੂੰ ਆਪਣੀ ਉਹ ਜੀਓ ਬੱਟ ਤੂੰ ਆਪਣਾ ਗਿਣ ਲਿਆ ਆਪਣੀ ਟੈਂਪੋ ਸਿੱਧੀ ਲੱਗੀ ਆ ਹਾਂ। ਮੈਨੂੰ ਆਪਣੇ ਨਾਲ ਮਿਲਾ ਲਾ ਬਹੁਤ ਅੱਛੇ ਬਾਤ ਕਿੱਧਰ ਸੱਜਣਾ ਮੈਨੂੰ ਆਪਣੇ ਨਾਲ ਮਿਲਾ ਲੈ ਸੱਜਣਾ ਮੈਨੂੰ ਨਾਲ ਲਾ ਲੈ ਨਹੀਂ ਸਾਜੀ ਮੈਂ ਪੂਰਾ ਸੀ ਤੋਂ ਮੈਂ ਆਪਣਾ ਪੂਰਾ ਗਿਰ ਕੇ ਸੱਜਣਾ ਥੋੜਾ ਸਿੱਧਾ ਵਜਾ ਲੈ ਆਹੋ ਨਹੀਂ ਨਹੀਂ ਲੋ ਜੀ ਨਾਜ਼ਰੀਨ WhatsApp ਵੱਡੀ ਦੁਨੀਆ ਸਾਡੀ ਫਰੇਮ ਹੈ ਨਹੀਂ ਬੱਟ ਬੜਾ ਮਦਦਗਾਰ ਬੱਟ ਨੇ ਨਾ ਸਾਡੇ ਬੜੇ ਜਿਹੜੇ ਨੇ ਨਾ ਹੈਗੇ ਫੈਸਲਾਬਾਦ ਦੇ ਕਹਿ ਲੋ ਜਾਂ ਜਿਹੜੇ ਸਾਡੇ ਇੱਥੇ ਦੇ ਉਹਨਾਂ ਨੇ ਨਾ ਇੰਡੀਆ ਨੂੰ ਬਹੁਤ ਘੱਟ ਸੁਣੀਆਂ ਨੇ ਇੰਡੀਅਨ ਠੇਕੇ ਛੇਕੇ ਬਹੁਤ ਬੱਟ ਨੇ ਉਹ ਵੀ ਬੜੇ ਪੂਰੇ ਸੁਣੇ ਨੇ ਧੱਕ ਧੱਕ ਕਰਨੇ ਲਗਾ और जियरा डरने लगा तू है मेरी दिलरुबा क्या लगती है बार बार तू है मेरी दिलरुबा क्या लगती है बार बार धक 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 करने लगा ओ मोरा जियरा देखा तुझे जीने लगे पालूं तुझे तो ना हो मरने का गम ਕਿਹੜਾ ਇਹਨੂੰ ਇਹ ਵੀ ਯਾਦ ਆ ਬਹੁਤ ਅੱਛੀ ਹੈ क्या कहने WhatsApp बहुत अच्छे ਤੇ ਬੜ ਨੂੰ ਵੀ ਯਾਦ ਆ ਪਿਆਰ ਦੀ ਲਗਨ ਸਾਰੇ ਤਨ ਪੁੱਛਿਆ ਨਾ ਕਦੀ ਤੂੰ ਸਜਣ ਤੱਕ ਦੜ ਪੇ ਪਾਇਲ ਮੇਰੀ ਜਾਨ ਨੇ ਜਾਨ ਸਨ ਜਾਵੇਦਾ ਛੁੱਟਿਆ ਹਾਂਜੀ ਸਮਝ ਆ ਗਈ ਬਿਲਕੁਲ ਚਲੋ ਜੀ ਲਓ ਜੀ ਨਾਜ਼ਰੀਨ ਥੱਕ ਗਏ ਆ ਕਸਮ ਸੀ ਲੇਕਿਨ WhatsApp ਨੂੰ ਤੱਕੇ ਉਸਤਾਦ ਜੀ ਬਟ ਨਹੀਂ ਥੱਕਦਾ ਤਾਂ ਤਲੀਆਂ ਮੋਟੀਆਂ ਹੋ ਗਈਆਂ ਢੋਲਕ ਵਜਾ ਵਜਾ ਕੇ ਹਾਂ। ਨਹੀਂ ਨਹੀਂ ਹੱਥ ਹੋਰ ਲਵਾਏ ਹੋਏ ਬਟ ਨੂੰ ਮੈਂ ਢੋਲਕ ਮੰਗਾ ਕੇ ਦੇਣਾ ਕੋਈ ਜਿਹੜੀ ਨਾ ਦੇਖਣ 'ਚ ਵੀ ਖੂਬਸੂਰਤ ਲੱਗੇ ਸ਼ੋਅ 'ਚ ਪਈ ਸੋਹਣੀ ਲੱਗੇ ਔਰ ਬੋਲੇ ਵੀ ਉਦਾਂ ਹੀ ਰੱਸੀਆਂ ਵਾਲੀ ਟਿਕਟੌਕ ਤੇ ਬੰਦਾ ਦੰਦਾ ਵਾ ਉਹਨੂੰ ਦਸਤਾਨੇ ਪਾਏ ਜੀ ਜੀ ਭਾਈ ਮੈਨੂੰ ਪਤਾ ਵਾ ਉਹ ਲਵੋ ਉਹ ਇੰਡੀਅਨ ਆ ਉਹ ਕੰਮ ਸਾਰਾ ਉਹ ਇੰਡੀਆ ਨਾਲ ਉਹ ਇੰਡੀਆ ਚੋਂ ਇੱਧਰ ਨਹੀਂ ਆਉਣੀ ਇੱਧਰ ਬੜੇ ਰੌਲੇ ਨੇ ਨਹੀਂ ਇੱਥੇ ਵੀ ਬਣ ਜਾਂਦੀਆਂ ਨੇ ਭਾਈ ਨੂੰ ਪੈਸੇ ਖਰਚਦਾ ਉਹ ਇੰਡੀਅਨ 25000 ਰੁਪਏ ਦੀ ਦਿੰਦਾ ਉਹ ਇੱਥੇ ਤਾਂ 75000 ਬੰਦਾ ਇੱਥੇ 75 ਦੀ ਢੋਲਕ ਬਣੇ जी ਭਾਈ ताज ਬਾਰੀ ਕੋ ਬਣਵਾ ਲਿਓ ਯਾਰ ਕਿਹਦੇ ਕੋ ਚਾਚੂ ਬਾਰੀ ਕੋ ਇੱਥੋਂ ਫੈਸਲਾਬਾਦ ਤੋਂ ਹਾਂਜੀ ਹਾਂ ਉਹ ਠੀਕ ताजदीन बढ़ाई दा ਹਰ ਸੁਰ ਦੀ ਬਣਨੀ 12 ਸੁਰਾਂ ਦੀਆਂ 12 ਢੋਲ ਤੂੰ ਵੀ ਸਲਾਮਤ ਹੋ ਕੋ ਵੱਡਾ ਬੈਗ ਢੋਲ ਕਰ ਢੋਲ ਹਾਂ ਜੀ ਚੌਥੇ ਸਵੇਤ ਤੋਂ ਆਪਣਾ ਹੀ ਮੈਨੂੰ ਨਾਲੇ ਜਿਹੜੇ ਸਿੰਗਰ ਨੇ ਗਏ ਉਹਨੂੰ ਪੇਮੈਂਟ ਪੁੱਛ ਲਈ ਕਿਹੜੇ ਉਹ ਜਾਣ ताजी ताजा बढ़ाई है ਉਹ ਤੀਸਰੀ ਕਿਤਾਬ ਦੀ ਕਹਾਣੀ ਵੀ ਉਹ ਲਾਟੂ ਬਣਾਉਂਦਾ ਸੀ ਦੋ ਮੰਜ਼ਲਾ ਢੋਲਕੀ ਬਣਾਉਂਦਾ ਵਾ ਉੱਤੇ ਵੀ ਵਜਾਓ ਥੱਲੇ ਵੀ ਵਜਾਓ ਡਬਲ ਢੋਲਕੀ ਜੁੜੀ
ਹਾਂ ਇਹ ਵੀ ਹੋ ਸਕਦਾ ਪੁੱਛ ਲਓ ਬਟ ਉੱਪਰਲਾ ਮਤਲਬ ਪਹਿਲੇ ਸਵੇਰ ਤੇ ਥੱਲੜਾ ਚੌਥੇ ਸਵੇਰ ਤੇ ਉੱਤੋਂ ਸ਼ੁਰੂ ਹੋ ਜਾ ਮੁੜ ਕੇ ਥੱਲੋਂ ਸ਼ੁਰੂ ਹਾਂ ਵੈਸੇ ਉਹ ਤਾਂ ਹਾਂ ਇਹ ਵੀ ਠੀਕ ਹੋ ਸਕਦਾ ਗਿੱਪੀ ਦੀ ਆਵਾਜ਼ ਹੋਰ ਬੇਸ ਦੀ ਹੋਰ ਇਹ ਗਿੱਪੀ ਦੀ ਹੋਰ ਆ ਬੇਸ ਦੀ ਹੋਰ ਆ। ਹਾਂ ਜੀ ਨਹੀਂ ਨਹੀਂ ਕਨਾਲ ਦੀ ਹੋਰ ਆ ਤੇ ਨੁੱਕਰ ਦੀ ਹੋਰ ਆ। ਕਨਾਰ ਹਾਂ ਕਨਾਰ ਦਰਿਆ ਕਨਾਰ ਕਨਾਰ ਰੋਡ ਕਾਦੀ ਲੈਦਰ ਦੀ ਬਣਾਉਂਦਾ ਸਾਈਡ ਵਾਲੀ ਹੈ ਜਿਹੜੀ ਅੱਛਾ ਕੋ ਲੈਦਰ ਦੀ ਉਧਰ ਇੱਕ ਭਰਾ ਕਹਿੰਦਾ ਬਟੂਏ ਕੋ ਲੈਦਰ ਦੀ ਇੱਕ ਭਰਾ ਦੀ ਬਟੂਏ ਦੀ ਫੈਕਟਰੀ ਆ ਉਹੀ ਲੈਦਰ ਉਧਰ ਢੋਲਕ ਚ ਪੈ ਰਿਹਾ ਉਹੀ ਉਹਦੇ ਬਟੂਏ ਬਣ ਰਹੇ ਕਿਹੜੀ ਲੈਦਰ ਬਟੂਏ ਵੀ ਸੁਰੀਲੇ ਬੈਲਟ ਵੀ ਬਣਾਉਂਦੇ ਉਹਨਾਂ ਦੇ ਇਹਨੇ ਬਟੂਆ ਵਜਾਓ ਭਾਵੇਂ ਜਦੋਂ ਮਗਰਮੱਛ ਚਮੜੀ ਦੀ ਬਣਾਈ ਢੋਲੇ ਕੋ ਦੱਸ ਸਹੀ ਜਰਾ ਗੁਰੂ ਉਹ ਇੱਥੇ ਨਹੀਂ ਨਾ ਰਹੀ ਉਸਤਾਦ ਜੀ ਫਰੀਕਾ ਚ ਭਾਈ ਨੂੰ ਜਿਹੜੀ ਆਪਾਂ ਓਏ ਉਹਦੀ ਚਮੜੀ ਦੇ ਤੇ ਹੱਥ ਛਿੱਲੇ ਜਾਣੇ ਦੇ ਜਿਹੜੇ ਪੁੱਠੇ ਪਾਸੇ ਦੀ ਬਣਾਉਂਦੇ ਆ ਅੱਛਾ ਅੰਦਰ ਦੀ ਅੰਦਰ ਦੀ ਅੱਛਾ ਸਾਫ ਜਿਹੜਾ ਬੜੀ ਹਾਰਡ ਹੈ ਮਿੱਠਾ ਪੰਜਾ ਹਾਂਜੀ ਜਿਹੜਾ ਕ੍ਰੋਕੋਡਾਈਲ ਆ ਅੰਦਰੋਂ ਬੜਾ ਸੌਫਟ ਆ ਅੰਦਰ ਬੜਾ ਨਰਮ ਦਿਲ ਵਾ ਉਹ। ਬਟ ਇੱਕ ਨਾ ਇੱਥੇ ਕਛੂਆ ਇੰਜ ਕਰਕੇ ਇੱਥੇ ਫਿੱਟ ਕਰਾ ਲਾ ਇੱਕ ਇੱਧਰ ਕਰਾ ਲਾ ਇੱਕ ਤਰ੍ਹਾਂ ਸੌਫਟ ਕਰ ਲੈ ਵੱਡੀ ਜਾਵੇ ਬਟ ਨੂੰ ਅਗਰ ਉਂਗਲ ਫੜ ਲਈ ਬੱਟ ਦੀ ਕਛੂਏ ਧੌਣ ਬਾਹਰ ਆਵੇ ਆਪੇ ਢੋਲ ਕੱਸ ਕੇ ਅੰਦਰ ਚਲੇ ਚਾਬੀ ਦੋ ਕੋ ਚਾਬੀ ਬਾਹਰ ਆ ਚਾਬੀ ਸੁੱਤੀ ਆ ਆਹੋ। ਆਪਾਂ ਨੂੰ ਵੀ ਕੁਝ ਗਾਣਾ ਗੂੜਾ ਆਉਂਦਾ ਵਾ ਕਿ ਆਪਾਂ ਸਿਰਫ ਐਂ ਹੀ ਵੇਖਣਾ ਵਾ ਇਹਨੇ ਬਾਂਦਰ ਦੀ ਖੱਲ ਦੀ ਬਣਵਾ ਲਈ ਅੱਛਾ ਇੱਥੇ ਰੱਖ ਰਹੇ ਢੋਲਕ ਉੱਥੇ ਚੱਲੀ ਲੱਟ ਕੁਰਸੀਆਂ ਪਾ ਕੇ ਫੜ ਕੇ ਕਰ ਜਾ ਰਹੇ ਬੰਦੀ ਕੇ ਲੱਤ ਦੇ ਨਾਲ ਜਿੱਥੇ ਢੋਲਕ ਛੱਡੀ ਉਹ ਨੱਸ ਕੇ ਦਰਖਤ ਤੇ ਬੈਠ ਗਈ ਨਾਚੀ ਡੱਬਾ ਫੜ ਲਿਆ ਢੋਲਕ ਆਪੇ ਹੀ ਐ ਜਾ ਕੇ ਉੱਤੇ ਡੱਬਾ ਰੱਖ ਕੇ ਜਾ ਰਹੀ ਹੈ ਖਤਮ ਹੋਣ ਤੋਂ ਬਾਅਦ ਪਾਣੀ ਬਣਿਆ ਲਗੇ ਸ਼ੋਅ ਤੋਂ ਬਾਅਦ ਲਓ ਜੀ ਹੁਣ ਬਾਟੀ ਦੀ ਢੋਲਕ ਸੋਹਰਿਆਂ ਜਾਏਗੀ ਨਚਾ ਰਹੀ ਆ ਤੇ ਸ਼ੋਅ ਖਤਮ ਹੋਣ ਤੋਂ ਬਾਅਦ ਢੋਲਕ ਅੱਜ ਪਈ ਢੋਲਕ ਨੂੰ ਬੱਟ ਪੁੱਛੀ ਜਾ ਰਿਹਾ ਆ ਬਈ ਸੋਹਰਿਆਂ ਗਈ ਸੱਸ ਨੇ ਮਾਰਿਆ ਬਸ ਗਿਆ ਖਾ ਕੇ ਆਹੋ ਨਹੀਂ ਯਾਰ ਇਹਨਾਂ ਦਾ ਉਸਤਾਦ ਜੀ ਆ ਕੇ ਤਾਂ ਮੈਂ ਵੀ ਸਿੰਗਰ ਬਣਨਾ ਵਾ ਇਹ ਸਿੰਗਰ ਹੀ ਆ ਓਏ ਤੂੰ ਸਿੰਗਰ ਆ ਓਏ ਤੇਰੇ ਵੱਡੇ ਨਹੀਂ ਕੋਈ ਗਾਉਣ ਵਾਲਾ ਕੋਈ ਨਹੀਂ ਤੁਹਾਡੀ ਫੈਮਿਲੀ ਚ ਹੋਇਆ ਇਹਨਾਂ ਦੇ ਵੱਡੇ ਸਮਝਾਉਣੇ ਸਾਰੇ ਸੀ ਬਸ ਇੰਜੀਨੀਅਰ ਮਕੈਨਿਕ ਪੜ੍ਹੇ ਲਿਖੇ ਆਊਟ ਆਫ ਕੰਟਰੀ ਫੇਰ ਵੀ ਆਪਣੇ ਬੱਚੇ ਦਾ ਮੂੰਹ ਨਹੀਂ ਠੀਕ ਕਰ ਸਕਦੇ ਉਸਤਾਦ ਜੀ ਆਊਟ ਆਫ ਬੀਟ ਬੇਟੇ ਆਊਟ ਆਫ ਕੰਟਰੀ ਨਹੀਂ ਸਾਰੇ ਆਊਟ ਆਫ ਬੀਟ ਨੇ ਉਹ ਹੁੰਦੀ ਹੈ ਕਿਤੇ ਵੀ ਤੁਸੀਂ ਚੱਲ ਜਾਓ ਨਾ ਕਿਸੇ ਮਾੜੇ ਤੋਂ ਮਾੜੇ ਇਲਾਕੇ 'ਚ ਵੀ ਪੜ੍ਹੇ ਲਿਖੀ ਫੈਮਿਲੀ ਦਾ ਇਦਾਂ ਦਾ ਨੱਕ ਹੀ ਨਹੀਂ ਹੁੰਦਾ ਐ ਨਹੀਂ ਉਹਦਾ ਹੋਰ ਤਾਂ ਨੱਕ ਹੋਰ ਹਿਸਾਬ ਦਾ ਢੋਡਰ ਦਾ ਨੱਕ ਵਾ ਸਾਜੀ ਕਿਤੇ ਜੱਜਣਾ ਨਹੀਂ ਨਾ ਅਫਸਰ ਇਹਨੇ ਕਹਣਾ ਮੈਨੂੰ ਕੋਈ ਬੰਦਾ ਆਇਆ ਉਹ ਕਾਕਾ ਤੂੰ ਆ ਗਿਆ ਹਾਂਜੀ ਭਾਜੀ ਇਹ ਅਫਸਰ ਵੀ ਨਹੀਂ ਜੱਜਣਾ ਓ ਯਾਰ ਇਹ ਹੈ ਹੀ ਬੇਵਕੂਫ ਆ ਨਾਲੇ ਨੂੰ ਦਰਖਤ ਵਾਲੀ ਗੰਢ ਬਣ ਲਈ ਉਹ ਜਿਹੜੀ ਵਿੱਚ ਨਹੀਂ ਆ ਜਾਂਦੀ ਫਰਨੀਚਰ ਤੇ ਇਦਾਂ ਦਾ ਬੰਦਾ ਥਾਣੇ 'ਚ ਨਿਕਲਦਾ ਹੁੰਦਾ ਪੁੱਛਣਾ ਕੀ ਹੋਇਆ ਨਾਲੇ ਕਾਫਲਾ ਕੋਈ ਕਹੂਗਾ ਉਹ ਆਪੂ ਤਾਂ ਚਰਚ ਪਾਤੇ ਸੀ ਕਿਸੇ ਨੇ ਪਾਈ ਆ ਜਮਾਤ ਕਰਾ ਕੇ ਨਾਲ ਕੱਫ ਚੁਰਾ ਨਾਲ ਦੇ ਕਾਫਲਾ ਉਹ ਚਰਚ ਪਾਤੇ ਸੀ ਕਿਸੇ ਨੇ ਈਜ਼ੀ ਨਹੀਂ ਤੇਰੇ ਮਤਲਬ ਤੂੰ ਖਾਨ ਸਾਹਿਬ ਫੈਮਿਲੀ ਆ ਹਾਂਜੀ, ਸਰ। ਲੇਕਿਨ ਗਾਣ ਵਾਲੀ ਨਹੀਂ ਨਹੀਂ ਅੱਛਾ ਦੂਜੀ ਸਾਦੀ ਸਾਦੀ। ਕਿਹੜੀ ਬੰਮੋਲਾ ਦੀ ਯਾ ਹੁਣ ਪਾ 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 ਹੈ ਇਹੀ ਸ਼ਾਮ ਨੇ ਆ ਅੱਛਾ ਉਹ ਆ ਉਹ ਸਾਈਕਲ ਤੇ ਵੱਜ ਜਾਂਦੀ ਜਿਹੜਾ ਉਹ ਆ ਨਹੀਂ ਸਾਜੀ ਸਾਰੇ ਸਾਈਕਲ ਤੇ ਕੰਮ ਇਹ ਕਰ ਉਹ ਵਾਲੇ ਨੇ ਜੀ ਜਿਨ੍ਹਾਂ ਦੇ ਚੀਫ ਐਗਜ਼ੈਕਟਿਵ ਲਾੜੇ ਦੇ ਵਾਲਦ ਸਾਹਿਬ ਹੁੰਦੇ ਨੇ ਅੱਛਾ ਨਹੀਂ ਬੜੀ ਬੜੀ ਖਾਨ ਸਾਹਿਬ ਫੈਮਿਲੀ ਹੈ ਨਾ ਉਹ ਇਸ ਪਾਸੇ ਹੈ ਹੀ ਨਹੀਂ ਉਹ ਬਿਜ਼ਨਸਮੈਨ ਸੋਬਰ ਕੰਮ ਕਰ ਰਹੇ ਨੇ ਮਤਲਬ ਉਹਨਾਂ ਦੀਆਂ ਦੁਕਾਨਾਂ ਨੇ ਹੈ ਨੇਤਾ ਦੇ ਵੀ ਬੜੇ ਹੁੰਦੇ ਨੇ ਉਹ ਨਹੀਂ ਕਰਦੇ ਉਹ ਹੁਣ ਅਨੋਨੀ ਦੇ ਵਾਲਦ ਸਾਹਿਬ ਦੇਖ ਲਓ ਨਹੀਂ ਉਹ ਮਿਰਰ ਦਾ ਕੰਮ ਕਰਦੇ ਸੀ ਮਿਰਰ ਦਾ ਮਿਰਰ ਸ਼ੀਸ਼ੇ ਅੱਛਾ ਜੀ ਹਾਂ ਇਹ ਨਹੀਂ ਸੀ ਕਰਦੇ ਗਾਣ ਵਜਾਉਣਾ ਨਹੀਂ ਨਹੀਂ ਸ਼ੀਸ਼ੇ ਦਾ ਨਹੀਂ ਸਾਜੀ ਫਿਲਟਰ ਬਣਾਉਣਾ ਫਿਲਟਰ ਪਲਾਂਟ ਦਾ ਸੋਰੀ plant। ਫਿਲਟਰ ਪਲਾਂਟ ਦਾ ਕੰਮ ਕਰਦੇ ਹੋ ਪਾਣੀ ਦਾ ਹਾਂ ਪਾਣੀ ਵੇਚਦੇ ਨਹੀਂ 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 ਉਹ ਬਣਾਉਂਦੇ ਆ ਸਾਫ਼ ਉਹ ਛੋਟਾ ਫਿਲਟਰ ਪਲਾਂਟ ਜਿਹੜਾ ਘਰਾਂ 'ਚ ਲੱਗਦਾ ਨਹੀਂ ਇਹ ਜਿਨ੍ਹਾਂ ਨਾਲ ਪਾਣੀ ਭਰ ਕੇ ਲਿਆਈਦਾ ਘਰਾਂ 'ਚ ਤੇ ਉਹ ਫਿਰ ਉਹ ਇੱਕ ਫਿਲਟਰ ਲਾਇਆ ਤੇ ਉਤੋਂ ਭਰ ਕੇ ਫਿਰ ਘਰਾਂ 'ਚ ਦਿੰਦੇ ਨੇ ਯਾਨੀ ਮਿਹਨਤੀ ਆਦਮੀ ਨੇ ਜਿਹੜੇ ਫਿਲਟਰ ਪਲਾਂਟ ਨਾ ਜਿਹੜਾ ਫਿਲਟਰ ਪਲਾਂਟ ਆ ਮੇਰੇ ਉਹ ਬਣਾਉਂਦੇ ਆ ਅੱਛਾ ਫਿਲਟਰ ਪਲਾਂਟ ਬਣਾਉਂਦੇ ਆ ਇੰਜੀਨੀਅਰ ਓਕੇ ਮਕੈਨਿਕ ਯਾਨੀ ਕਿ ਇਹ ਅੱਛਾ ਲੋਕ ਪਾਣੀ ਭਰ ਕੇ ਘਰਾਂ 'ਚ ਲੈ ਕੇ ਤੇਰੇ ਬੂ ਅਸਗਰ ਟੈਪ ਆ ਅਸਗਰ ਗੁਲਾਮਾਬਾਦ ਵਾਲਾ ਜਿਹੜਾ ਸੀ ਮਲਕਾ ਹਾਂ ਨਹੀਂ ਨਹੀਂ ਮੈਨੂਫੈਕਚਰਿੰਗ ਮੈਨੂਫੈਕਚਰਿੰਗ ਦੇ ਕੰਮ ਚ ਕੰਮ ਵੀ ਉਹ ਕਹਿੰਦਾ ਜਿਹਦੇ 'ਚ ਪਾਣੀ ਆ ਰਿਹਾ ਹੈ ਨਾ ਪਾਣੀ ਮੇਰੇ ਚੇਂਜ ਅੱਛਾ ਤੈਨੂੰ ਪਤਾ ਪਾਣੀ ਲਫ਼ਜ਼ ਜਿਹੜਾ ਤੁਸੀਂ ਨਾਰਮਲ ਕਹੋਗੇ ਕੁਦਰਤੀ ਸੁਰ ਉਹਦੇ ਹੋਣੇ ਪਾਣੀ ਹਾਂ ਪਾਣੀ ਹਾਂ ਵਜਾਈ ਪਾਣੀ ਹਾਂ ਦੇ ਪਾਣੀ 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 ਤੁਸੀਂ ਕਹੋਗੇ ਨਹੀਂ ਆਪੇ ਚੜੇਗੀ ਕੈਸੀ ਗੱਲ ਆ ਮਤਲਬ ਤੁਸੀਂ ਤਾਂ ਪਾਣੀ ਇੰਜ ਕਦੀ ਕਿਹਾ ਕਿਸੇ ਨੇ ਆ ਪਾਣੀ ਫੜਾਈ ਪਾਣੀ ਹਾਂ। 嗯 ਸਾਜੀ ਫਿਰ ਅੱਗੇ ਕਲਾਸ ਕਰਦੀ ਹੈ ਨਾ ਤੇ ਫਿਰ ਉਹ ਉਸੇ ਸੁਰ ਚ ਹੁੰਦਾ ਪਾਣੀ ਪਾ 'ਚ ਹੁੰਦਾ ਪਾਣੀ 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 'ਚ
ਪਾਣੀ ਪਾ ਪਾਣੀ ਪਾ ਪਾਣੀ ਪਾ ਹਾਂ ਦੇ ਹਾਂ ਲੈ ਦੇ ਪਾਣੀ ਪਾ ਦੇ ਨਹੀਂ ਦੇ ਮੇਰੇ ਦੇ ਤੇਰੇ ਦੇ ਤੇਰੇ ਉਸਤਾਦ ਜੀ ਮੇਰੇ ਜ਼ਿਹਨ 'ਚ ਖਿਆਲ ਆਇਆ ਯਕਦਮ ਕਿਹੜਾ ਕਿਹਦਾ ਖਿਆਲ ਕਿਹੜਾ ਹੈ ਤੇਰੇ ਦੇ ਵਿੱਚ? ਮਲਕ ਅਸਗਰ ਸਾਹਿਬ ਕੋਲ ਹੁਣ ਆਪਾਂ ਕਦੀ ਗਏ ਨਹੀਂ ਉਹ ਫਰਜ਼ੰਦ ਅੱਛਾ ਉਹਦੇ ਚੈਨਲ ਚ ਆਉਣਾ ਤੂੰ ਮਲਕ ਅਸਗਰ ਤੇ ਜਿਹਨਾਂ ਦਾ ਚੈਨਲ ਨਾ ਚਾਹੁੰਦਾ ਉਹਨਾਂ ਨੂੰ ਲੈ ਕੇ ਜਾਣਾ ਬੇਟੇ ਹਾਂਜੀ ਮੁਦੱਸਰ ਨੂੰ ਲੈ ਕੇ ਜਾ ਸਲਮਾਨ ਨੂੰ ਲੈ ਕੇ ਜਾ ਹੋਰ ਜਿਹੜੇ ਤਿੰਨ ਚਾਰ ਉਹਨਾਂ ਨੂੰ ਲੈ ਕੇ ਜਾ ਸਟਾਰਲੀ ਵਾਲਿਆਂ ਨੂੰ ਲੈ ਭਾਈ ਤੁਹਾਡੇ ਚੈਨਲ ਤੇ ਨਹੀਂ ਜਿਹੜੇ ਤੁਹਾਡੇ ਬਣੇ ਉਹਨਾਂ ਨੂੰ ਲੈ ਕੇ ਜਾਓ ਭਾਈ ਮੇਰੇ ਬਣੇ ਤੈਨੂੰ ਤੂੰ ਸਾਰਾ ਲੱਗਦਾ ਤੈਨੂੰ ਲੈ ਕੇ ਜਾਓ ਮੈਨੂੰ ਡਰ ਲੱਗਦਾ ਕਿਤੇ ਰੋਟੀ ਦਾ ਵੀ ਸਕਰੀਨਸ਼ਾਟ ਨਾ ਭੇਜ ਦੇਣ ਨਹੀਂ ਪੈਰ ਦੇ ਟੈਮਾਂ ਬਿਸਤੋਗੇ ਉਹ ਤੇ ਸ਼ੋਅ ਦਾ ਮਕਾ ਹੁੰਦੇ ਤੇ ਵਿਸਤੋਗੇ ਓਏ ਇੰਨੀ ਹੋਣੀ ਚਾਹੀਦੀ ਬੰਦਾ ਕਾਚ ਰਹਿੰਦਾ ਵਾ ਲੱਗਦਾ ਸ਼ੋਅ ਦਾ ਮੁਕਾ ਹੁੰਦਿਆ ਤੇ ਪਿਸਤੋ ਐਂਡ ਲੈਂਦਾ 10 ਮਿੰਟ ਹੋਰ ਤਾਂ ਪਿਸਤੋ ਕੇ ਚ ਪੜਾਓ ਸੀਨਾ ਚੌੜਾ ਕਰਕੇ ਤੇ ਸ਼ੋਅ ਚੋਂ ਨਿਕਲਦਾ ਓ ਯਾਰ ਕੋਈ ਅੱਗੇ ਸਾਰੇ ਤੇ ਹੋਈ ਮੈਂ ਕੁਝ ਕਿਹਾ ਸਾਡੀ ਮੈਨੂੰ ਇਸ਼ਾਰੇ ਕਰਨ ਡਿਆ ਕਿਦੋਂ ਦਾ ਕਹਿੰਦਾ ਇੱਕ ਮੇਰੇ ਕੋਲ ਸੁਣ ਲਓ ਇਹ ਮਨਸੂਰ ਮਲੰਗੀ ਸਾਹਿਬ ਵੇਲੇ ਫਿਰ ਮੈਂ ਸਾਰਾ ਕਿਹਾ ਝੂਠ ਬੋਲਣ ਦੇ ਆ ਬਕਵਾਸ ਕਰ ਰਹੇ ਇਹਨੇ ਸਾਡੇ ਸਾਰਿਆਂ ਨੂੰ ਪਤਾ ਮੇਰਾ ਉਹ ਕੰਮ ਇੱਕ ਵਾਰੀ ਅਸੀਂ ਲਾਹੌਰੋਂ ਆਉਣੇ ਸੀ ਤੁਹਾਡੇ ਨਾਲ ਵਾਪਸ ਤੇ ਮੈਨੂੰ ਬਾਹਰ ਖਲੋ ਕੇ ਕਹਿੰਦਾ ਯਾਰ ਨੋਨੀ ਗੱਲ ਸੁਣ ਜਦੋਂ ਹੁਣ ਉਸਤਾਦ ਜੀ ਗੱਡੀ ਜਾਣ ਤੁਸੀਂ ਕਿਸੇ ਕੰਮ ਉਤਰੇ ਸੀ ਕਹਿੰਦਾ ਜਦੋਂ ਉਸਤਾਦ ਜੀ ਅੰਦਰ ਆਣਾ ਨਾ ਤੇ ਤੂੰ ਕਹੀਂ ਯਾਰ ਉਹ ਮੈਂ ਯਾਰ ਕੁਝ ਸੁਣਾ ਤੇ ਮੈਂ ਕਹੂੰਗਾ ਮੈਂ ਕੀ ਸੁਣਾਵਾਂ ਤੂੰ ਮੈਨੂੰ ਕਹੀਂ ਕੁਝ ਮਨਸੂਰ ਮਲੰਗੀ ਸਾਹਿਬ ਦਾ ਸੁਣਾ ਦੇ ਤੇ ਫਿਰ ਮੈਂ ਗਾਣਾ ਵਾ ਮੈਂ ਉਹ ਸੁਣਾਉਂਗਾ ਚੱਲ ਸੁਣਾ ਤੁਸੀਂ ਜਦੋਂ ਆਏ ਠਹਿਰ ਜਾਣਾ ਸੁਣ ਲਓ ਜਦੋਂ ਤੁਸੀਂ ਗੱਡੀ ਦੇ ਅੰਦਰ ਆਏ ਤੇ ਮੈਂ ਕਿਹਾ ਚੱਲ ਸੁਣਾ ਮੈਂ ਯਾਰ ਤੂੰ ਕਹਿੰਦਾ ਸੀ ਮੈਨੂੰ ਪੁੱਛੀ ਮਨਸੂਰ ਮਲੰਗੀ ਦਾ ਜਦੋਂ ਉਸਤਾਦ ਜੀ ਆਏ ਸਾਹਮਣੇ ਕਹਤੇ ਨੇ ਆਹ ਲਾਂਤੀ ਚੱਲ ਸੁਣਾ ਚੱਲ ਮਨਸੂਰ ਮਲੰਗੀ ਸਾਹਿਬ ਸੁਣੋ ਹੁੰਦਾ ਹੀ ਨਹੀਂ ਹਲਕਾ ਜਿਹਾ ਹੀ ਸੁਣ ਲਓ ਭਾਵੇਂ ਅਸਤਾਈ ਚਲੋ ਹਲੇ ਸ਼ਰਮਾਉਣ ਡਿਆ ਸੰਗਣ ਡਿਆ ਵਾ ਫਿਰ ਚੱਲ ਕੋਈ ਨਹੀਂ ਚੱਲ ਅਗਲੇ ਹਫਤੇ ਸੁਣਾ ਦੇ ਸਹੀ ਨਹੀਂ ਚਲੋ ਅਗਲੇ ਹਾਂ ਚਲੋ ਉੱਠ ਉਸਤਾਦ ਜੀ ਇੱਕ ਬੋਲ ਸੁਣ ਲਓ ਪਤਾ ਤੇ ਲੱਗੇ ਤੁਹਾਨੂੰ ਕਿੰਨਾ ਉਹਦਾ ਕਿਹੜਾ ਮਸ਼ਹੂਰ ਮੈਨੂੰ ਕੀ ਪਤਾ ਮੈਂ ਕਿਹਦੇ ਨਾਲ ਪੜਦਾ ਰਿਹਾ ਨਹੀਂ ਰਹਿਣ ਦੋ ਕਿਹੜੀ ਗਲਤੀ ਹੋਈ ਹੈ ਜ਼ਾਲਮ ਕਿਉਂ ਗਾਣੇ ਦਾ ਡੇਰੇ ਲਾਏ ਨੇ ਬੂਹੇ ਗੈਰ ਦੇ ਵਸਾਏ ਨੇ ਕਿਉਂ ਗਾਣੇ ਦਾ ਕੀ ਆਈ ਆਸੇ ਵਾਲਾ ਜਿਹੜਾ ਕਹਿੰਦਾ ਉਹਨੂੰ ਠੀਕ ਆ ਚੱਲ। ਸ਼ੇਰ ਦੇ ਨਾਲ ਹਾਂ ਪੂਰਾ ਕਿ ਅੱਗੋਂ ਡਾਇਰੈਕਟਿੰਗ ਕਿਹੜੀ ਜਿੱਥੋਂ ਮਰਦੀ ਅੱਗੋਂ ਪਿੱਛੋਂ ਜਿੱਥੋਂ ਮਰਦੀ ਇਹ ਨਾ ਮੈਂ ਸ਼ੁਰੂ ਚ ਦਿਲ ਬਣਾ ਲਈਏ ਹਿਸਾਬ ਨਾਲ ਚੱਲੀ ਚੱਲ ਉਹ ਤੂੰ ਜਿਹੜਾ ਮੂੰਹ ਸੁਰ ਕੱਢੇਗਾ ਉਹਨਾਂ ਵਜਾਉਣਗੇ ਨਾ ਉਹ ਆਹੋ ਚਲੋ ਫਿਰ ਗਾਣੇ ਤੋਂ ਜਾਂਦੇ ਹਾਂਜੀ ਗਾਣੇ ਤੋਂ ਹੀ ਆਓ ਮਨਸੂਰ ਬਲ ਉਹਦਾ ਸ਼ੇਰ ਯਾਦ ਕਰ ਲਵਾਂ ਇੱਕ ਨਹੀਂ ਮੈਂ ਗਿਆ ਨਹੀਂ ਉਹਦਾ ਸ਼ੇਰ ਹੈ ਨਾ ਤੂੰ ਕਿਹੜੀ ਗਲਤੀ ਹੋਈ ਹੈ ਜ਼ਾਲਮ ਤੋਂ ਸ਼ੁਰੂ ਕਰ ਲੈ ਹਾਂ ਡਾਇਰੈਕਟ ਆਪੇ ਆ ਜਾਣਾ ਦੁਬਾਰਾ ਤੂੰ ਗਾਣਾ ਸ਼ੁਰੂ ਕਰ ਤੈਨੂੰ ਮੈਂ ਵਿੱਚੋਂ ਦੱਸੂਗਾ ਵੀ ਕਿੱਥੋਂ ਤੋਂ ਭੁੱਲਣ ਡਿਆ ਚੱਲ ਓਕੇ ਆ ਜੱਟ ਦੱਸੂਗਾ ਤੈਨੂੰ ਢੜ ਗਿਆ ਚਲੋ WhatsApp ਆਉਂਗਾ ਮੇਰੀ ਗਲਤੀ ਹੋਈ ਏ ਜ਼ਾਲਿਮ ਆ ਸੌਰੀ ਹੈ ਕਿਉਂ ਦੂਰ ਡੇਰੇ ਲਾਏ ਨੇ ਕਿਹੜੀ ਗਲਤੀ ਹੋਈ ਏ ਜ਼ਾਲਿਮ ਕਿਉਂ ਦੂਰ ਡੇਰੇ ਲਾਏ ਨੇ ਬੂਹੇ ਗੈਰ ਦੇ ਵਸਾਏ ਨੇ ਕਿਹੜੀ ਗਲਤੀ ਹੋਈ ਏ ਜ਼ਾਲਿਮ ਉਹ ਆਸੇ ਵਾਲਾ ਅੱਗੇ ਮਨਸੂਰ ਮਲੰਗੀ ਸਾਹਿਬ ਖੇਸ ਘਰ ਭੁੱਲ ਆਇਓ ਚਲੋ ਉੱਚੇ ਉੱਤੋਂ ਮੈਂ ਥੱਲੇ ਸੁਣਾਂ ਸੁਣਾਉਂਦੇ ਆ ਥੱਲੇ ਸੁਣਾਉਂਦੇ ਮੈਂ ਥੱਲੇ ਉਤਰਿਆ ਫਟੇ ਤੋਂ ਥੱਲੇ ਆਇਆ ਫਿਰ ਜਦੋਂ ਵਾਕਫ ਨਾ ਤੇ ਆਸੇ ਐ ਦਿਲ ਜ਼ਖਮੀ ਅੱਛਾ ਤੇਰੇ ਨਾਲ ਪਿਆਰ ਪਾ ਕੇ ਸ਼ਫਕਤ ਅਮਨ ਮਜਾ ਕੇ ਖਟਿਆ ਨਾ ਕੁਝ ਲੁਟਾ ਕੇ ਦੁੱਖ ਉਲਟਾ ਝੋਲੀ ਪਏ ਨੇ ਕਿਹੜੀ ਗਲਤੀ ਹੋਈ ਏ ਜ਼ਾਲਿਮ ਉਹ ਵਾਕਫ ਪਿਆਰ ਤੋਂ ਨਾਸੇ ਕਿਉਂ ਯਾਰ ਭਾਈ ਹੈਲੋ ਕਾਕਾ ਜੀ ਉਹ ਡੰਗ ਬਚਪਨ ਦੇ ਵੱਲ ਗੁਜ਼ਰਨ ਤੋਂ ਵਾਕਿਫ ਪਿਆਰ ਜ਼ਖਮੀ ਇਸ ਦੁਨੀਆ ਵਿੱਚ ਮੁੜ ਪਿਆਰ ਦੇ ਜਾਲ ਚ ਆ ਨਹੀਂ ਹਾਂ ਕੁੱਲ ਸੋਹਣੇ ਦੋਖੇ ਬਾਜ਼ੋ ਦਿਲ ਇਹ ਤਾਜ਼ਾ ਦੋਖਾ ਖਾ ਲਈ ਕਿਹੜਾ ਸ਼ਬਦ ਨੂੰ ਜੀਵਨ ਦੇ ਛੋਟੀ ਨੂੰ ਫੜਾ ਸਹੀ ਸਾਜੀਆ ਗ੍ਰਾਮ ਕਰਦਾ ਵਾ ਸੜ ਦਿਲ ਵੈਸੀ ਘਰ ਬੁੱਲ ਵੈਸੀ ਤੈਨੂੰ ਜਿਹੜਾ ਆਉਂਦਾ ਉਹ ਵੀ ਭੁੱਲ ਜਾਣਾ ਇਨਾਮ ਜਾ ਅੱਛਾ ਮੈਂ ਖਰਾਬ ਕਰਨਿਆ ਤੂੰ ਤਾਂ ਮਨਸੂਰ ਮਲੰਗੀ ਸਾਹਿਬ ਸਾਰੇ ਤਾਰੀ ਕਰਤੇ ਨਹੀਂ ਅੱਗੇ ਬਿਠਾ ਦੇ ਸਾਡੇ ਉਮਰ ਦੇ ਰੋੜੇ ਪਾ ਨਹੀਂ ਮੇਰੇ ਕੋਲ ਖਾਲਾ ਜੋ ਸੋਣਾ ਮਨਸੂਰ ਮਲੰਗੀ ਸਾਹਿਬ ਦੇ ਖਾਬ ਚ ਆਉਣਗੇ ਹਾਂ ਉਹ ਤਾਂ ਕੋਈ ਯਾਦ ਕਰਾਉਣਗੇ ਦਾਦੇ ਨਹੀਂ ਨਾ ਉਹ ਦੇ ਵੀ ਫੁੱਟ ਤੇਰੇ ਕੰਨ ਫੜਾਉਣ ਕਾਕਾ ਅੱਗੇ ਤੋਂ ਮੈਨੂੰ ਨਹੀਂ ਗਾਉਣਾ ਜਿੰਨੀ ਮਰਜ਼ੀ ਕਰ ਦੱਸ ਤਾਂ ਸਹੀ ਹੈ ਸੁੱਟੀਏ ਫਿਰ ਉਸਤਾਦ ਜੀ ਇੱਥੇ ਸੁਰਾਂ ਨੂੰ ਬਿਖਾਇਰੀਏ ਹਵਾ 'ਚ ਫਿਰ ਓਏ ਠਹਿਰ ਜਾ ਸੁਰਾਂ ਨੂੰ ਸਿੱਟ ਗਏ ਤੂੰ ਗੁੱਜਰਾਂ ਗੁੱਜਰਾਂ ਤੇ ਕੀ ਹੋਇਆ ਫਨ ਤੇ ਕੋਈ ਬਰਾਬਰੀ ਕਦੀ ਕੋਈ ਨਹੀਂ ਗੁੱਜਰ ਸਿੰਗਰ ਹੋਇਆ ਹਾਂਜੀ ਕੌਣ ਸੁਣਿਆ ਅਬਰਾਰ ਲੱਖ ਸਾਹਿਬ ਗੁਜਰ ਉਹ ਜੱਟ ਨੇ ਆਤਫ ਅਸਲਮ ਸਾਹਿਬ ਗੁਜਰ ਜੀ ਆਪ ਤੋਂ ਜਰ ਹੈ ਰਿਆਜ਼ ਗੁੱਜਰ ਟੁੱਟੀਆਂ ਨੇ ਨਹੀਂ ਕੋਈ ਫੇਮਸ ਵੱਡਾ ਨਹੀਂ ਉਹ ਨਹੀਂ ਹੋਇਆ ਕਿਸ਼ੋਰ ਕੁਮਾਰ ਗੁਜਰ ਤਾਜੀ ਤੇ ਤੁਸੀਂ ਦਾਨਿਸ਼ ਗੁੱਜਰ ਨੂੰ ਤੇ ਸੁਣੋ ਦੇਖਿਓ ਮਹਿਫਲ ਝੂਮਦੀ ਨਾ ਫਿਰੇ ਸਾਨੂੰ ਫੜ ਲੈਣ ਚਲੋ ਜੀ ਮੈਂ ਲਾ ਸੋਟੀ ਨਾ ਝੂਮਦੀ ਫਿਰੇ ਯਾਰ ਝੰਬਤ ਜਾਂ ਫਿਰ ਤਾਜ ਲੋ ਜੀ ਤੁਹਾਡੀ ਨਜ਼ਰ ਉਸਤਾਦ ਜੀ ਸਾਥ ਦੇਣਾ ਅੱਲਾ ਕਾ
ਪਿੰਡੋਂ ਨਵੇਂ ਆਏ ਤੇ ਵੇਖੀਆਂ ਨਾਰਾ ਹੈ, ਕੋਠੀਆਂ ਘਰ ਹੈ, ਸੈਕਟਰ 17 ਹੈ, ਜਿਨ੍ਹਾਂ ਨੇ ਸਾਨੂੰ ਮੋਲਿਆ, ਸਾਡੀ ਸਾਦਗੀ ਨੂੰ ਸੱਤ ਖੋਲਿਆ। ਤਾਂ ਤੂੰ ਮਿਲ ਗਈ, ਸਾਨੂੰ ਤੇ ਲੱਗਿਆ ਕਿ ਕਿਸਮਤ ਖੁੱਲ ਗਈ, ਤੈਨੂੰ ਤਾਂ ਯਾਦ ਹੀ ਹੋਣਾ ਸਭ ਕੁਝ ਹੁਣ ਭੁੱਲ ਗਈ। ਸਰਾਟੇ ਨਾਲ ਇਹ ਰਾਗ ਚਾਰਾ ਕਸ਼ੀ ਆ। ਤੁਸੀਂ ਆਓ ਭਾਜੀ, ਤੁਸੀਂ ਵੱਡਾ ਚਲੋ ਜੀ ਉਸਤਾਦ ਜੀ ਮਿੱਠਾ ਸੁਣ ਲਓ, ਥੋੜਾ ਜਿਹਾ ਸੁਣ ਲਓ। ਐਂਡ ਬਾਅਦ ਸਾਜੀ ਸੁਣ ਲੈ ਕਾਕਾ ਉਹ ਸਬਰ ਤਾਂ ਕਰਨਾ ਪੁੱਤ, ਕਿਤੇ ਕੁਰਲੀ ਨਾ ਕਰਦੀ ਮਾਲਕਾ ਤੇ ਕਰੂਰੀ ਨਾ ਕਰਦੀ ਮਾਲਕ। ਪਿੱਛੇ ਕੁਛ ਸ਼ਾਇਦ ਰੱਖੀ ਹੁੰਦੀ, ਆਪਣਾ ਸਾਰਾ ਕੁਝ ਨਹੀਂ ਪੇਸ਼ ਕਰ ਦਿੱਤਾ ਹੁੰਦਾ, ਸਮਝਿਆ? ਅਗਲੇ ਸ਼ੋਅ 'ਚ ਵੀ ਕੁਝ ਕਰਨਾ ਹੁੰਦਾ। ਚਲੋ ਜੀ ਇੱਕ ਸ਼ੇਰ ਸੁਣਾ ਦੋ ਨਾ ਇੱਕ। ਚਲੋ ਜੀ ਇਹਦੇ ਵੱਲੋਂ ਕਬੂਲ ਕਰੋ, ਤੂੰ ਚਲਾ ਗਿਆ ਸ਼ੋਅ ਚੋਂ, ਅਸੀਂ ਵਾਰੀ ਜਾਂਦੇ ਚਲਾ ਗਿਆ ਹਾਂ। ਤੂੰ ਦਿਲ ਬਣਾਤਾ, ਤੂੰ ਆਊਟ ਆ। ਠੀਕ ਹੈ ਜੀ, ਇਹਦੇ ਉੱਤੇ ਨਾ ਮੈਨੂੰ ਬਲਰ ਕਰ ਦਿਓ। ਇਹ ਖਤਮ ਹੋ ਗਿਆ। ਤੂੰ ਖਤਮ ਹੋ, ਤੇਰੀ ਆਵਾਜ਼ ਨਾ ਆਵੇ, ਤੂੰ ਨਹੀਂ ਹੈਗਾ ਸ਼ੋਅ 'ਚ। ਤੂੰ ਕੋ ਦਿਲ ਤੋਂ ਪਹਿਲੇ ਬਣਾ ਲਿਆ, ਜਾਂ ਹੋਰ ਕਿਸੇ ਨੇ ਬਣਾਉਣਾ, ਤੂੰ ਵੀ ਬਣਾ ਲੈ। ਨਹੀਂ ਉਸਤਾਦ ਜੀ, ਮੈਂ ਇੱਥੇ ਹੀ ਹਾਂ, ਤੁਹਾਡੇ ਨਾਲ ਹੀ ਜਾਵਾਂ। ਚਲੋ ਠੀਕ ਹੈ। ਰਾਜੀ ਐਂਡ ਤੇ ਕੋਈ ਮਾੜਾ ਜਿਹਾ ਇਸ਼ਾਰਾ ਚਲੋ ਜੀ। ਤੁਸੀਂ ਵੀ ਪੇਸ਼ ਕਰ ਦਿਓ। इतना ना मुझसे तू प्यार बढ़ा कि मैं एक बादल आवारा, कैसे किसी का सहारा बनूं कि मैं खुद बेघर बेचारा। इतना ना मुझे एक जगह आराम नहीं, रुक जाना मेरा काम नहीं। मुझे एक जगह आराम नहीं, रुक जाना मेरा काम नहीं। मेरा साथ कहाँ तक दोगी तुम, मैं देश विदेश का बंजारा। इतना न मुझसे तू प्यार बढ़ा कि मैं एक बादल आवारा, कैसे किसी का सहारा बनूं कि मैं खुद बेघर बेचारा। चलो जी। बस बहुत